इंडिया की टारगेट किलिंग का सारा जिहड़ा हिसाब किताब आ वो इस निखिल गुप्ता दे करके नशर होना है। इंडियन एजेंसियां जिहड़ियां ने ओहदा उत्थे कतल तक करवाउण तक जाणगियां, क्योंकि बहुत कुछ निखिल गुप्ता दे करके खुलना। जिहड़े अफसरां ने भारतीय खुफिया एजेंसियां दे वड्डे अफसरां ने ये सारा कुछ करवाया, उहदे अजे होर राज जिहड़े आ वो खुलने आ। कल्ला एडवोकेट पन्नू वाली गल नहीं, उहदे नाल सारे संसार दे विच जिथे जिथे इस तरीके दे कांड करवाउण दी साजिश सीगी वो भी बेनकाब होनी आ। जथेदार हरदीप सिंह निज्जर शहीद हो गया भरा साडा, ਉਹਦੇ बारे भी कईयां ने पुठियां सिद्धियां गल्लां चलाउण दी कोशिश कीती, इत्थों तक के कहा भी गैंगस्टरबाद विच लड़ाई हो गई। कनिष्क कांड इंडियन एजेंसियां ने सिख कौम के हक विच जो उस टाइम सारे संसार दे विच हमदर्दी दी हमायत दी भावना वध रही सी, उहनूं मुख रख के इंडियन एजेंसियां ने वो काम कीता सी। ਜਿਹੜੇ ਜਥੇਦਾਰ ਨਿੱਜਰ ਦੇ ਕਾਤਲ ਨੇ ਉਹਨਾਂ ਚੋਂ ਹੋ ਸਕਦਾ ਬਹੁਤੇ ਲੜੂਆਂ ਨੂੰ ਪਤਾ ਹੀ ਨਾ ਹੋਵੇ ਵੀ ਅਸੀਂ ਜਿਸ ਸ਼ਖਸੀਅਤ ਨੂੰ ਗੋਲੀ ਨਾਲ ਕਤਲ ਕਰਨ ਚੱਲੇ ਆ ਜਾਂ ਜਿਹਦਾ ਕਤਲ ਕੀਤਾ ਵੀ ਉਹ ਅਸੀਂ ਕਿੱਡਾ ਪਾਪ ਕਰ ਰਹੇ ਹਾਂ, ਅਸੀਂ ਕੌਮ ਦੇ ਇਤਿਹਾਸ ਵਿੱਚ ਕਿੱਡਾ ਕਲੰਕ ਖੱਟ ਰਹੇ ਹਾਂ। ਜਿਹੜੀ ਕਾਂਗਰਸ ਨੇ ਬਿਆੰਤੇ ਬੁੱਚੜ ਨੂੰ ਸੱਤਾ ਦੇ ਕੇ ਪੰਜਾਬ 'ਚ ਐਡਾ ਘਾਣ ਕਰਾਇਆ ਤੇ ਬਿਆੰਤੇ ਨੂੰ ਅੜਾਉਣਾ ਪਿਆ ਸਿੱਖਾਂ ਨੂੰ, उस कांग्रेस की पेड़ च छुरा मार के रवनीत बिट्टू भज गया बीजेपी च, ते अमित शाह कहता ये मेरा यार आ, ये मेरा मित्र आ, 5 साल को साडी सांझ आ, तुसीं इहनूं जिताओ, कहता मैं उत्थे बड़ा बंदा बना दूं इहनूं। ਜਿਹੜੇ ਕਹਿੰਦਾ ਸੋਚਦੇ ਆ ਨਾ ਵੀ ਇਹਦੇ ਦਾਦੇ ਦੇ ਕਾਤਲਾਂ ਨੂੰ ਰਿਹਾਈ ਮਿਲ ਜੂ, ਬਿਲਕੁਲ ਔਰ ਇੰਨੇ ਭੈੜੇ ਤੇ ਖਤਰਨਾਕ ਪੂਰੇ ਤਰਖ ਲਹਿਜੇ ਚ ਪੰਜਾਬ ਦੀ ਧਰਤੀ ਉੱਤੇ ਆ ਕੇ ਸਾਡੇ ਨਾਇਕਾਂ ਦੇ ਖਿਲਾਫ ਆ ਉਹ ਬੋਲਦੇ ਆ, ਆ ਉਹ ਸਿਆਸਤ ਜਿਹਦੇ ਚ ਸਾਡੇ ਯੋਧਿਆਂ ਦੇ ਪਰਿਵਾਰਾਂ ਨੂੰ ਇਹ ਬਾਣ ਨੂੰ ਕਰਦੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੱਥੇ ਪੰਜਾਬ 'ਚ ਇਹ ਉਡੀਕ ਰਹੇ ਹਾਂ ਵੀ ਕਦੋਂ ਖਬਰ ਆਉਂਦੀ ਆ ਵੀ ਨਿਖਿਲ ਗੁਪਤਾ ਅਮਰੀਕਾ ਪਹੁੰਚ ਗਏ, ਪਰ ਅਜੇ ਇਹ ਖਬਰ ਆਈ ਨਹੀਂ। ਇਸ ਖਬਰ ਦੇ ਨਾਲ ਸਾਡੇ ਸਿੱਖ ਜਗਤ ਦਾ ਬਹੁਤ ਕੁਝ ਜੁੜਿਆ ਹੋਇਆ। ਆਪਾਂ ਨੂੰ ਸਭ ਨੂੰ ਪਤਾ ਕਿ ਇੰਡੀਆ ਦੀ ਟਾਰਗੇਟ ਕਿਲਿੰਗ ਦਾ ਸਾਰਾ ਜਿਹੜਾ ਹਿਸਾਬ ਕਿਤਾਬ ਆ ਉਹ ਇਸ ਨਿਖਿਲ ਗੁਪਤਾ ਦੇ ਕਰਕੇ ਨਸ਼ਰ ਹੋਣਾ ਹੈ। ਤੇ ਜਿਹੜੇ ਅਫਸਰਾਂ ਨੇ ਭਾਰਤੀ ਖੁਫੀਆ ਏਜੰਸੀਆਂ ਦੇ ਵੱਡੇ ਅਫਸਰਾਂ ਨੇ ਇਹ ਸਾਰਾ ਕੁਝ ਕਰਵਾਇਆ, ਉਹਦੇ ਅਜੇ ਹੋਰ ਰਾਜ ਜਿਹੜੇ ਆ ਉਹ ਖੁੱਲਣੇ ਆ, ਪਰ ਅਜੇ ਇਹ ਖਬਰ ਆਈ ਨਹੀਂ। ਜਦੋਂ ਪਿਛਲੇ ਦਿਨੀ ਇਹ ਗੱਲ ਸਾਹਮਣੇ ਆਈ ਸੀਗੀ ਕਿ ਹੁਣ ਕਾਨੂੰਨੀ ਤੌਰ ਦੇ ਉੱਤੇ ਕੋਈ ਉੱਥੇ ਹਾਰਡਲ ਨਹੀਂ ਰਹੀ, ਇਹ ਹੁਣ ਤਾਂ ਫਿਰ ਜਿਵੇਂ ਕਹਿੰਦੇ ਆ ਨਾ ਵੀ ਦਿਨ ਬੰਦਾ ਗਿਣ ਗਿਣ ਕੇ ਨਿਭਾਉਂਦਾ, ਤਾਂ ਉਵੇਂ ਅਸੀਂ ਵੀ ਇਹ ਖਬਰ ਵੱਲ ਅੱਡੀਆਂ ਚੱਕ ਚੱਕ ਕੇ ਇਹਨੂੰ ਉਡੀਕ ਰਹੇ ਹਾਂ ਵੀ ਕਦੋਂ ਇਹ ਸੁਨੇਹਾ ਆਉਂਦਾ ਵੀ ਭਾਈ ਸਾਹਿਬ ਪਹੁੰਚ ਗਏ। ਕਿਉਂਕਿ ਇੱਥੇ ਜਦੋਂ ਵੀ ਕਿਤੇ ਚਾਰ ਪੰਥਕ ਸੋਚ ਵਾਲੇ ਭੈਣ ਭਰਾ ਜੁੜਦੇ ਆ ਇਹ ਗੱਲ ਵੀ ਚੱਲਦੀ ਆ ਵੀ ਇੰਡੀਅਨ ਏਜੰਸੀਆਂ ਜਿਹੜੀਆਂ ਨੇ ਉਹਦਾ ਉੱਥੇ ਕਤਲ ਤੱਕ ਕਰਵਾਉਣ ਤੱਕ ਜਾਣਗੀਆਂ, ਕਿਉਂਕਿ ਬਹੁਤ ਕੁਝ ਨਿਖਿਲ ਗੁਪਤਾ ਦੇ ਕਰਕੇ ਖੁੱਲਣਾ। ਕੱਲਾ ਐਡਵੋਕੇਟ ਪन्नू ਵਾਲੀ ਗੱਲ ਨਹੀਂ, ਉਹਦੇ ਨਾਲ ਸਾਰੇ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਇਸ ਤਰੀਕੇ ਦੇ ਕਾਂਡ ਕਰਵਾਉਣ ਦੀ ਸਾਜ਼ਿਸ਼ ਸੀਗੀ ਉਹ ਵੀ ਬੇਨਕਾਬ ਹੋਣੀ ਆ। ਇਹ ਨਾਲ ਦੀ ਨਾਲ ਜਥੇਦਾਰ ਹਰਦੀਪ ਸਿੰਘ ਨਿੱਜਰ ਵਾਲਾ ਮਾਮਲਾ ਵੀ ਹੈ, ਪਰ ਉਡੀਕ ਕਰਦੇ ਆ। ਖੈਰ ਦੂਸਰੀ ਜਿਹੜੀ ਗੱਲ ਆ ਕਿ ਇੱਥੇ ਭਾਰਤ ਵਿੱਚ ਚੋਣਾਂ ਦਾ ਰੌਲਾ ਗੋਲਾ ਦਿਨੋਂ ਦਿਨ ਵੱਧ ਰਿਹਾ। ਜਿਹੜੇ ਲੋਕ ਪਹਿਲੇ ਦਿਨ ਤੋਂ ਹੀ ਸਿੱਖਾਂ ਦੇ ਵਿੱਚੋਂ ਭਾਰਤ ਮਾਤਾ ਕੀ ਜੈ ਕਹਿ ਕੇ ਭਾਰਤੀ ਸੰਵਿਧਾਨ ਦੀ ਈਨ ਮੰਨ ਕੇ ਸਿੱਖਾਂ ਦੀ ਗੁਲਾਮੀ ਜਿਹੜੀ ਆ ਉਹਨੂੰ ਪੱਕਾ ਕਰਨ ਲਈ ਹਰ ਵਾਰੀ ਵੋਟਾਂ ਵਾਟਾਂ ਦੇ ਚੱਕਰ 'ਚ ਪੈਂਦੇ ਆ ਜਾਂ ਭਾਰਤੀ ਮੁੱਖ ਧਾਰਾ 'ਚ ਰਹਿੰਦੇ ਆ, ਉਹਨਾਂ ਨਾਲੋਂ ਇਸ ਵਾਰ ਸਾਡੇ ਪੰਥਕ ਤੇ ਖਾਲਿਸਤਾਨੀ ਸਫਾਂ ਵਿੱਚ ਵਿਚਰਦੇ ਲੋਕ ਜਿਹੜੇ ਨੇ ਉਹ ਬਹੁਤੇ ਜ਼ਿਆਦਾ ਸਰਗਰਮ ਨੇ। ਹੁਣ ਇਹ ਗੱਲ ਚੰਗੀ ਆ ਜਾਂ ਮਾੜੀ ਆ ਇਹ ਤਾਂ ਸਮੇਂ ਨੇ ਸਪਸ਼ਟ ਕਰਨਾ।
ਇਹਦੇ ਉੱਤੇ ਦੋ ਗੱਲਾਂ ਬੜੀਆਂ ਜ਼ਰੂਰੀ ਨੇ ਕਰਨ ਵਾਲੀਆਂ। ਪਹਿਲੀ ਤਾਂ ਇਹ ਕਿ ਇੱਕ ਧਿਰ ਵਾ ਜਿਹਨੂੰ ਖਾਲਿਸਤਾਨੀ ਖਾੜਕੂ ਵਿਚਾਰਧਾਰਾ ਵਾਲੇ ਜਾਂ ਬਾਈਕਾਟ ਵਾਲੇ ਸਿੰਘ ਵੀ ਇਹਨਾਂ ਨੇ ਤਾਂ ਜੀ 1991 ਚ ਬਾਈਕਾਟ ਹੀ ਕਰਤਾ ਸੀ, ਹੁਣ ਤੱਕ ਬਾਈਕਾਟ ਲਈ ਫਿਰਦੇ ਆ। ਸੋ ਜਿਹੜੇ ਬਾਈਕਾਟ ਵਾਲੇ ਨੇ ਉਹ ਭਾਵੇਂ ਗਿਣਤੀ ਚ 15 ਨੇ ਜਾਂ 50 ਨੇ ਜਾਂ 500 ਨੇ, ਇੱਕ ਪੂਰੀ ਮੁਕੰਮਲ ਧਿਰ ਦੀ ਪ੍ਰਤੀਨਿਧਤਾ ਉਹ ਜੁਝਾਰੂ ਸਿੰਘ ਕਰਦੇ ਆ, ਜਿਹੜੇ ਜੇਲ੍ਹਾਂ ਕੱਟ ਕੇ ਜਾਂ ਜੇਲ੍ਹਾਂ ਚ ਬੈਠੇ ਨੇ, ਜਿਨ੍ਹਾਂ ਨੇ ਉਦੋਂ ਮਿਥਿਆ 1984 ਤੋਂ ਹੀ ਕਿ ਸਾਡਾ ਭਾਰਤੀ ਸਿਸਟਮ ਨਾਲ ਅੱਜ ਤੋਂ ਬਾਅਦ ਕੋਈ ਨਾਤਾ ਰਿਸ਼ਤਾ ਰਿਹਾ ਨਹੀਂ। ਕਹਿੰਦੇ ਆ ਵੀ ਮੱਕਿਓਂ ਪਰਾਂ ਮੁਸਲਮਾਨ ਲਈ ਉਜਾੜ ਹੈ ਤੇ ਦਰਬਾਰ ਸਾਹਿਬ ਤੋਂ ਪਰਾਂ ਹੁਣ ਸਾਡੇ ਲਈ ਵੀ ਕੁਝ ਨਹੀਂ ਬਚਿਆ। ਸਾਡੇ ਸਭ ਤੋਂ ਕੇਂਦਰੀ ਸਥਾਨ ਤੇ ਕੀਤਾ ਇੰਡੀਆ ਨੇ ਹਮਲਾ 4 ਤਰੀਕ ਨੂੰ 4:40 ਦੇ ਉੱਤੇ 4 ਜੂਨ 1984 ਨੂੰ ਜਦੋਂ ਪਹਿਲਾ ਗੋਲਾ ਚੱਲਿਆ ਇੰਡੀਆ ਦਾ, ਬਸ ਉਸ ਪਲ ਤੋਂ ਸਾਡਾ ਇੰਡੀਆ ਨਾਲ ਕੋਈ ਲਿੰਕ ਨਹੀਂ ਤੇ ਅਸੀਂ ਹੁਣ ਜਾਂ ਤਾਂ ਖਾਲਿਸਤਾਨ ਲੈ ਲਵਾਂਗੇ ਜਾਂ ਅਸੀਂ ਖਾਲਿਸਤਾਨ ਦੇ ਸੰਘਰਸ਼ ਵਿੱਚ ਸ਼ਹਾਦਤਾਂ ਪਾ ਲਵਾਂਗੇ। ਇਸ ਸੋਚ ਵਾਲੇ ਹਜ਼ਾਰਾਂ ਹੀ ਸਿੰਘ ਸ਼ਹੀਦ ਹੋਏ ਨੇ, ਹਜ਼ਾਰਾਂ ਹੀ ਤਸ਼ੱਦਦ ਝੱਲ ਕੇ ਜੇਲ੍ਹਾਂ 'ਚ ਗਏ ਨੇ, ਹਜ਼ਾਰਾਂ ਹੀ ਇਸ ਮੌਕੇ ਵਿਦੇਸ਼ਾਂ 'ਚ ਨਿਕਲ ਗਏ, ਉੱਥੋਂ ਆਪਦੀ ਲੜਾਈ ਜਿਹੜੀ ਆ ਉਹਨੂੰ ਕਿਸੇ ਹੋਰ ਤਰੀਕੇ ਨਾਲ, ਕਿਉਂਕਿ ਢੰਗ ਤਰੀਕੇ ਬਦਲੇ ਜਾ ਸਕਦੇ ਆ, ਨਿਸ਼ਾਨਾ ਨਹੀਂ ਬਦਲਿਆ ਜਾ ਸਕਦਾ। ਨਿਸ਼ਾਨਾ ਉਹੀ ਆ ਵੀ ਖਾਲਿਸਤਾਨ ਆਜ਼ਾਦ ਕਰਾਉਣਾ। ਤੇ ਹਜ਼ਾਰਾਂ ਹੀ ਉਹ ਨੇ ਜਿਹੜੇ ਫੜੇ ਗਏ, ਉਹਨਾਂ ਤੇ ਮੁਕੱਦਮੇ ਬਣੇ, ਉਹਨਾਂ ਨੂੰ ਬੜੀਆਂ ਖਤਰਨਾਕ ਲੰਮੀਆਂ ਸਜ਼ਾਵਾਂ ਹੋਈਆਂ। ਹਜ਼ਾਰਾਂ ਹੀ ਉਹ ਨੇ ਜਿਹੜੇ ਕੈਦਾਂ ਭੁਗਤ ਕੇ ਆਪਣੇ ਪਰਿਵਾਰਾਂ 'ਚ ਆਪਣੇ ਘਰਾਂ 'ਚ ਬੈਠੇ ਆ। ਹੁਣ ਉਹਨਾਂ ਨੂੰ ਨਾ ਤਾਂ ਕੋਈ 6 ਜੂਨ ਨੂੰ ਜਦੋਂ ਦਰਬਾਰ ਸਾਹਿਬ ਦੇ ਵਿੱਚ ਪੂਰਾ ਖਾਲਿਸਤਾਨ ਜਿੰਦਾਬਾਦ ਹੋ ਰਿਹਾ ਹੁੰਦਾ, ਨਾ ਤਾਂ ਉਦੋਂ ਉਹਨਾਂ ਨੂੰ ਉਹੋ ਜਿਹੀ ਐਕਸਾਈਟਮੈਂਟ ਜਾਂ ਉਤੇਜਨਾ ਆਉਂਦੀ ਆ ਵੀ ਜਿਹੋ ਜਿਹੀ ਹੋਰਾਂ ਨੂੰ ਹੁੰਦੀ ਆ, ਕਿਉਂਕਿ ਉਹ ਕਹਿੰਦੇ ਆ ਕਿ ਜਿਹੜਾ ਕੁਝ ਇਹ ਚੱਲ ਰਿਹਾ ਨਾ ਹੁਣ, ਇਹ ਸਾਨੂੰ ਉਵੇਂ ਦਾ ਨਹੀਂ ਲੱਗਦਾ ਜਿਵੇਂ ਦਾ ਅਸੀਂ ਮਾਹੌਲ ਪਹਿਲਾਂ ਦੇਖ ਚੁੱਕੇ ਹਾਂ ਜਦੋਂ ਇੱਕ ਸਿਖਰ ਛੋਹਦੀ ਮੂਵਮੈਂਟ ਦੇ ਵਿੱਚ ਅਸੀਂ ਚੱਲਦੇ ਸੀ। ਤੇ ਇਹੋ ਜਿਹੇ ਬੇਸ਼ੁਮਾਰ ਸਿੱਖ ਇੱਥੇ ਆਪਦਾ ਜੀਵਨ ਜਿਹੜਾ ਹੈਗਾ ਉਹ ਜਿਉ ਰਹੇ ਨੇ, ਜਿਹੜੇ ਕੌਮ ਪ੍ਰਸਤੀ ਦੇ ਪੰਥ ਪ੍ਰਸਤੀ ਦੇ ਮੁਜੱਸਮੇ ਨੇ। ਉਹਨਾਂ 'ਚ ਕੋਈ ਘਾਟ ਨਹੀਂ ਹੈਗੀ ਵੀ ਉਹਨਾਂ ਨੂੰ ਕੋਈ ਅਕਲ ਨਹੀਂ ਹੈਗੀ ਜਾਂ ਉਹ ਐਵੇਂ ਹੀ ਨੇ। ਉਹਨਾਂ ਦੀ ਆਪਦੀ ਕੌਮ ਪ੍ਰਤੀ ਜੋ ਸੇਵਾ ਜਾਂ ਘਾਲਣਾ, ਉਹਨੂੰ ਨਤਮਸਤਕ ਹੋਣਾ ਬਣਦਾ। ਕੁਰਬਾਨੀ ਬੜੀ ਬੇਮਿਸਾਲ। ਉਹਨਾਂ ਦਿਨਾਂ ਵਿੱਚ ਘਰੋਂ ਨਿਕਲੇ ਸੀ ਅਗਲੇ ਜਦੋਂ ਇਹ ਸੀਗਾ ਵੀ ਹੁਣ ਲਾਸ਼ ਪਤਾ ਨਹੀਂ ਘਰਦਿਆਂ ਨੂੰ ਮਿਲਣੀ ਆ ਕਿ ਨਹੀਂ। ਚਲੋ ਫੜੇ ਗਏ, ਜਿਹੜੀਆਂ ਵਾਰਦਾਤਾਂ ਕੀਤੀਆਂ ਸੀ ਉਹਨਾਂ ਦੇ ਕਰਕੇ ਉਹਨਾਂ ਤੇ ਸਖਤ ਤਸ਼ੱਦਦ ਹੋਇਆ। ਕਿਸੇ ਕਾਰਨ ਮਾਰੇ ਨਹੀਂ ਗਏ, ਕਿਉਂਕਿ ਬਹੁਤੇ ਤਾਂ ਕਤਲ ਹੀ ਕਰ ਦਿੱਤੇ ਜਾਂਦੇ ਸੀ ਜਾਂ ਅਣਪਛਾਤੀਆਂ ਲਾਸ਼ਾਂ ਕਹਿ ਕੇ ਉਹਨਾਂ ਨੂੰ ਫੂਕ ਦਿੱਤਾ, ਸਾੜ ਦਿੱਤਾ। ਤੇ ਇਹ ਜੇਲ੍ਹਾਂ 'ਚ ਚਲੇ ਗਏ, ਜੇਲ੍ਹਾਂ ਕੱਟ ਕੇ ਹੁਣ ਆਪੋ ਆਪਦੇ ਪਿੰਡਾਂ ਸ਼ਹਿਰਾਂ ਘਰਾਂ 'ਚ ਆਪੋ ਆਪਦਾ ਰੋਜੀ ਰੋਟੀ ਦਾ ਬੱਚੇ ਪਾਲ ਰਹੇ ਨੇ। ਪਰ ਇਹ ਜਿਹੜੀ ਧਿਰ ਵਾ, ਇਹਦੇ ਤੋਂ ਸਾਡੇ ਪੰਥਕ ਜਾਂ ਖਾਲਿਸਤਾਨੀ ਸਫਾ ਦੇ ਵਿੱਚ ਜਿਹੜੇ ਨਵੇਂ ਨੌਜਵਾਨ ਭੈਣ ਭਰਾ ਆਏ ਨੇ, ਉਹਨਾਂ ਨੂੰ ਬਹੁਤ ਅਲਕਤ ਇੱਕ ਬੜਾ ਭੈੜਾ ਜਿਹਾ ਸਾਡੇ ਸ਼ਬਦ ਆ, ਪਰ ਅਲਕਤ ਮੈਂ ਨਫ਼ਰਤ ਦੇ ਨੇੜੇ ਤੇੜੇ ਵਰਤਦਾ ਵੀ ਉਹਨਾਂ ਨੂੰ ਇਉਂ ਲੱਗਦਾ ਵੀ ਅਸੀਂ ਜਿਹੜੇ ਖਾਲਿਸਤਾਨੀ ਜਾਂ ਪੰਥਕ ਬੰਦੇ ਆ, ਜਿਹੜੇ ਇਲੈਕਸ਼ਨਾਂ ਲੜਦੇ ਆ, ਖਾਲਿਸਤਾਨ ਦੇ ਨਾਅਰੇ ਵੀ ਮਾਰਦੇ ਆ, ਅਸੀਂ ਮਾਰਚ ਕੱਢਦੇ ਆ, ਅਸੀਂ ਸੈਮੀਨਾਰ ਕਰਦੇ ਆ, ਅਸੀਂ 6 ਜੂਨ ਵਾਲੇ ਦਿਨ ਇੱਥੇ ਦਰਬਾਰ ਸਾਹਿਬ ਦੇ ਵਿੱਚ ਪੂਰਾ ਭਜੀਕੜ ਪਾ ਦਿੰਦੇ ਆ ਵੀ ਅਸੀਂ ਤਾਂ ਬਹੁਤ ਵੱਡੇ ਮਹਾਨ ਸੇਵਾਦਾਰ ਆ ਕੌਮ ਦੇ। ਪਰ ਇਹ ਜਿਹੜੇ ਬਾਈਕਾਟ ਕਰਕੇ ਜਾਂ ਸਿੱਖ ਸੰਘਰਸ਼ ਵਿੱਚ ਆਪਦੀ ਸੇਵਾ ਕਰਕੇ ਹੁਣ ਕਿਸੇ ਗੱਲ 'ਚ ਹੀ ਨਹੀਂ ਆਉਂਦੇ, ਸਾਡੇ ਪ੍ਰੋਗਰਾਮਾਂ 'ਚ ਨਹੀਂ ਆਉਂਦੇ, ਸਾਡਾ ਸਾਥ ਸਹਿਯੋਗ ਨਹੀਂ ਦਿੰਦੇ, ਸਾਡੀ ਬੱਲੇ ਬੱਲੇ ਨਹੀਂ ਕਰਦੇ, ਵੀ ਇਹ ਐਵੇਂ ਹੀ ਨੇ। ਜਦੋਂ ਕਿ ਦੋਨੇ ਹੀ ਧਿਰਾਂ ਪੰਥ ਲਈ ਲੜਦੀਆਂ ਨੇ, ਦੋਨੇ ਹੀ ਧਿਰਾਂ ਦਾ ਕੌਮ ਦੇ ਇਤਿਹਾਸ ਵਿੱਚ ਜ਼ਿਕਰ ਆਉਣਾ। ਪਰ ਇੱਕ ਵੋਟਾਂ ਦੇ ਸੰਬੰਧ ਵਿੱਚ ਜੇ ਦੋਨੇ ਧਿਰਾਂ ਨੂੰ ਤੋਲੀਏ ਤਾਂ ਜੇਕਰ ਆ ਵੋਟਾਂ ਦੇ ਕਰਕੇ ਖਾਲਿਸਤਾਨੀ ਏਜੰਡੇ ਨੂੰ, ਖਾਲਿਸਤਾਨੀ ਝੰਡੇ ਨੂੰ ਬੁਲੰਦੀ ਮਿਲਦੀ ਦਿਖੇ ਤਾਂ ਇਤਿਹਾਸ ਵਿੱਚ ਬਾਈਕਾਟ ਕਰਨ ਵਾਲੇ ਸਿੰਘਾਂ ਨੂੰ ਇਹ ਲਿਖ ਦਿੱਤਾ ਜਾਊਗਾ ਕਿ ਉਹਨਾਂ ਦੀ ਨੀਤੀ ਗਲਤ ਸੀਗੀ। ਜਿਨ੍ਹਾਂ ਨੇ ਚੋਣਾਂ ਲੜ ਕੇ, ਜਿਨ੍ਹਾਂ ਨੇ ਚੋਣਾਂ ਲੜਵਾ ਕੇ
गल कीती भी वो बहुत वधिया निकली। दूजे पासे जेकर चोण राजनीति दे राही खालिस्तान दे झंडे चक्कण वालियां नूं भारती निजाम ने हड़प लिया, जजब कर लिया, फिर इतिहास ये कहूगा भी बाईकाट करने वाले आपदे थां ते आपदी इज्जत सत्कार लैके डटे रहे, खड़े रहे, मरनी मर गए, पर इंडियन मुख धारा नूं मत्था नहीं टेकिया। ਉਹ ठीक आ कि जिवें आपां जदों जेल च हुंदे, मैं जेल੍ਹਾਂ कट्टियां, जदों जेल च होईए तां जेल दे हुक्म जिहड़े ने, आर्डर जिहड़े आ, डिसिपलिन जिहड़ा हैगा ਉਹ थोपिया होया हुंदा। जेल दे विच कई चीज़ां ने, जिवें करंसी आ जेल दी, ਉਹ कई ਥਾਂ ਤੇ ਟੋਕਨ ਜੇ ਬਣੇ ਹੁੰਦੇ ਆ, 5 ਰੁਪਏ 10 ਰੁਪਏ, ਉਹ ਕਰੰਸੀ ਜੇਲ੍ਹ ਦੇ ਵਿੱਚ ਚੱਲਦੀ ਆ ਕਈ ਥਾਂ ਦੇ ਉੱਤੇ, ਤੇ ਉਹਨੂੰ ਉੱਥੇ ਪੈਸਿਆਂ ਦੇ ਬਦਲੇ ਲੈ ਕੇ ਫਿਰ ਉਹਦੇ ਨਾਲ ਸੌਦਾ ਪੱਤਾ ਕੰਟੀਨ ਤੋਂ ਲੋਕ ਲੈਂਦੇ। ਹੁਣ ਆਪਾਂ ਮੰਨੀਏ ਨਾ ਮੰਨੀਏ, ਪਰ ਆਪਾਂ ਨੂੰ ਧੱਕੇ ਨਾਲ ਉਹ ਕਰੰਸੀ ਵਾਲਾ ਸਿਸਟਮ ਜਿਹੜਾ ਜੇਲ੍ਹ ਦਾ ਜੇਲਰ ਦਾ ਬਣਾਇਆ ਹੋਇਆ ਸਿਸਟਮ ਆ, ਉਹਨੂੰ ਮੰਨਣਾ ਪੈਂਦਾ। ਇਵੇਂ ਹੀ ਜੇਲ੍ਹ ਦੇ ਵਿੱਚ ਹੈਗਾ ਵੀ ਇੰਨੇ ਵਜੇ ਤੁਹਾਡਾ ਜਿਹੜਾ ਹੈਗਾ ਚੱਕੀਆਂ ਦੇ दरवाजे खुलणगे, बैरकां दे ਇੰਨੇ ਵਜੇ ਬੰਦੀ ਹੋਏਗੀ। ਦੁਪਹਿਰੋਂ ਕਈ ਥਾਂ ਤੇ 10 ਤੋਂ 3 ਬੰਦੀ ਆ, ਕਈ 12 ਤੋਂ 3 ਬੰਦੀ ਆ, ਕਈ ਥਾਂ ਤੇ 12 ਤੋਂ 2 ਬੰਦੀ ਆ। ਨਾਭੇ ਅਸੀਂ 12 ਤੋਂ 2 ਬੰਦੀ ਕਰਾਉਂਦੇ ਸੀ, ਸਾਡੇ 6 ਨੰਬਰ ਖਾੜਕੂ ਵਾਲੇ ਹਾਤੇ ਦੀ, ਉੱਥੇ ਇੱਕ ਹਾਤਾ ਵੱਖਰਾ ਹੀ ਹੁੰਦਾ ਸੀ 6 ਨੰਬਰ, ਉਹ ਖਾੜਕੂ ਸਿੰਘਾਂ ਲਈ ਸੀ। ਉਹਦੇ ਨਾਲ ਹੀ ਅਦਾਲਤ ਬਣੀ ਸੀ ਜੇਲ੍ਹ ਦੇ ਵਿੱਚ ਹੀ, ਕਿਉਂਕਿ ਲੌਂਗੋਵਾਲ ਕਤਲ ਕਾਂਡ ਦਾ ਸਾਰਾ ਜੱਜ ਅੰਦਰ ਹੀ ਆਉਂਦਾ ਹੁੰਦਾ ਸੀ, ਤੇ ਉਹ ਫਿਰ ਅੰਦਰ ਹੀ ਸਾਰੀ ਜਿਹੜੀ ਪ੍ਰੋਪਰਟੀ ਸੀ ਇਸ ਕੇਸ ਵਿੱਚ, ਜਿਹੜੇ ਮੋਟਰਸਾਈਕਲ ਵਗੈਰਾ ਵਰਤੇ ਗਏ, ਅਸੀਂ ਕਈ ਵਾਰੀ ਉਹ ਕੰਧ ਜੀ ਤੋਂ ਖੜ ਕੇ ਅੰਦਰ ਦੇਖਣਾ, ਉਹ ਸਾਰਾ ਸਮਾਨ ਪਿਆ ਸੀ ਉੱਤੇ ਅਦਾਲਤ 'ਚ। ਜੇਲ੍ਹ ਦੇ ਵਿੱਚ ਤੁਸੀਂ ਇੱਕ ਮਜਬੂਰੀ ਦੇ ਮਾਰੇ ਹੋਏ ਉਹ ਸਾਰਾ ਕੁਝ ਮੰਨਦੇ ਹੋ, ਪਰ ਤੁਹਾਡੀ ਆਤਮਾ, ਤੁਹਾਡੀ ਜ਼ਮੀਰ ਇਸ ਚੀਜ਼ ਨੂੰ ਆਪਦੇ ਦਿਲੋਂ ਮਨੋਂ ਨਹੀਂ ਮੰਨ ਰਹੀ ਹੁੰਦੀ। ਇਹ ਇਵੇਂ ਦਾ ਹੀ ਸਾਡੇ ਭਾਰਤ ਵਿੱਚ ਖਾਲਿਸਤਾਨੀ ਸੋਚ ਵਾਲੇ ਸਿੱਖਾਂ ਦਾ ਹਾਲ ਆ ਕਿ ਸਾਨੂੰ ਇੱਥੋਂ ਦੇ ਜਿਹੜੇ ਸਾਰਾ ਕੁਝ ਵਾ ਉਹ ਮੰਨਣਾ ਪੈਣਾ। ਉਹ ਪੈਸੇ ਵੀ ਵਰਤਣੇ ਆ, ਉਹਦਾ ਪਾਸਪੋਰਟ ਵੀ ਵਰਤਣਾ, ਪਰ ਅਸਲ ਵਿੱਚ ਇਹ ਥੋਪਿਆ ਹੋਇਆ ਵਾ। ਯਾਨੀ ਕਿ ਇਹ ਤਾਂ ਇੱਕ ਧੱਕਾ ਆ, ਇੱਕ ਜ਼ਬਰ ਆ ਵੀ ਤੁਸੀਂ ਉਸ ਚੀਜ਼ ਨੂੰ ਦਿਲੋਂ ਮੰਨਦੇ ਨਹੀਂ, ਪਰ ਤੁਹਾਡੇ ਤੇ ਥੋਪਿਆ ਹੋਇਆ। ਇਸ ਤਰੀਕੇ ਨਾਲ ਇਹ ਸਾਰੇ ਕਾਸੇ ਦੇ ਵਿੱਚ ਸਿੱਖਾਂ ਦਾ ਇੱਕ ਬਹੁਤ ਵੱਡਾ ਜ਼ੋਰ ਇਸ ਗੱਲ ਤੇ ਲੱਗਿਆ ਹੋਣਾ ਚਾਹੀਦਾ ਕਿ ਬਾਕੀ ਸਿੱਖ ਕੌਮ ਵੀ ਇਸ ਤਰ੍ਹਾਂ ਦੇ ਜਜ਼ਬੇ ਵਾਲੀ ਹੋ ਜਾਵੇ ਕਿ ਜੀ ਅਸੀਂ ਤਾਂ ਖਾਲਿਸਤਾਨ ਦੇ ਹਮਾਇਤੀ ਹਾਂ ਤੇ ਭਾਰਤੀ ਮੁੱਖ ਧਾਰਾ ਨਾਲ ਸਾਡਾ ਕੋਈ ਨਾਤਾ ਨਹੀਂ। ਹੁਣ ਜਿਹੜੇ ਲੋਕ ਇਦੋਂ ਉਲਟ ਚੱਲਦੇ ਨੇ, ਯਾਨੀ ਕਿ ਜਿਨ੍ਹਾਂ ਦਾ ਏਜੰਡਾ ਇਹ ਆ ਕਿ ਸਿੱਖਾਂ ਦੇ ਅੰਦਰੋਂ ਖੁਰਚ ਕੇ ਹੌਲੀ ਹੌਲੀ ਖਾਲਿਸਤਾਨੀ ਸੋਚ ਮਾਰਨੀ ਆ ਤੇ ਉਹਨਾਂ ਨੂੰ ਭਾਰਤ ਮਾਤਾ ਕੀ ਜੈ ਵਾਲੇ ਰਾਹ ਤੋਰਨਾ, ਉਹ ਫਿਰ ਕੀ ਕਰਦੇ ਆ? ਉਹ ਜੋ ਕੁਝ ਕਰਦੇ ਆ ਉਹਨੂੰ ਕਹਿਣ ਤੋਂ ਦੱਸਣ ਤੋਂ ਪਹਿਲਾਂ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਮਾਓਵਾਦੀਆਂ ਦੇ ਨਾਲ ਭਾਰਤ ਸਰਕਾਰ ਨੇ ਗੱਲਬਾਤ ਕਰਨ ਲਈ, ਜਦੋਂ ਉਹਨਾਂ ਦੀ ਪੂਰੀ ਮੂਵਮੈਂਟ ਸਿਖਰ ਤੇ ਸੀ, 15-20 ਸਾਲ ਹੋ ਗਏ ਉਸ ਗੱਲ ਨੂੰ, ਇੱਕ ਆਪਦਾ ਇਹਨਾਂ ਨੇ ਕੋਈ ਟੀਮ ਭੇਜੀ, ਉੱਥੇ ਉਹ ਗੱਲਬਾਤ ਕਰਕੇ ਆਏ ਤੇ ਬਾਅਦ ਚ ਦਿੱਲੀ ਉਹਨਾਂ ਦੀ ਪ੍ਰੈਸ ਕਾਨਫਰੰਸ ਸੀ ਜਿਹੜੀ ਇੰਡੀਆ ਟੂਡੇ ਆ, ਉਹਦੇ ਵਿੱਚ ਵੀ ਉਹ ਚੀਜ਼ ਸਾਰੀ ਛਪੀ ਸੀ ਮੈਗਜ਼ੀਨ ਚ, ਅਖਬਾਰਾਂ ਮੈਗਜ਼ੀਨਾਂ ਚ ਛਪੀ। ਤੇ ਉਹਦੇ ਵਿੱਚ ਉਹਨਾਂ ਆਖਿਆ ਬਈ ਅਸੀਂ ਉਹਨਾਂ ਨੂੰ ਮਾਓਵਾਦੀਆਂ ਨੂੰ ਇਹ ਪ੍ਰਪੋਜ਼ਲ ਦੇ ਕੇ ਆਏ ਆ ਕਿ ਤੁਸੀਂ ਕਹਿੰਦੇ ਹੋ ਕਿ ਸਾਡੇ ਇੱਥੇ ਜਿਹੜੇ ਖਣਜ ਪਦਾਰਥ ਨੇ, ਮਿਨਰਲਸ ਨੇ, ਉਹਨਾਂ ਦੀ ਲੁੱਟ ਖਸੁੱਟ ਹੋ ਰਹੀ ਆ, ਸਾਡੇ ਲੋਕਾਂ ਦਾ ਜਿਹੜਾ ਸਾਰਾ ਕੁਛ ਵਾ, ਸਾਡੀ ਬੋਲੀ, ਧਰਮ, ਸਾਡੇ ਸਿਵਲਾਈਜੇਸ਼ਨ, ਸਾਡੇ ਸਾਰੇ ਕਾਸੇ ਦੇ ਉੱਤੇ ਇੱਕ ਅਟੈਕ ਹੋ ਰਿਹਾ। ਔਰ ਇਹੀ ਗੱਲ ਦੱਖਣ ਭਾਰਤੀ ਲੋਕ ਕਹਿੰਦੇ ਨੇ ਕਿ ਆਰੀਅਨ ਨਸਲ ਵਾਲੇ ਜਿਹੜੇ ਨੇ ਉਹ ਸਾਡੀ ਬੋਲੀ, ਸਾਡਾ ਸੱਭਿਆਚਾਰ ਉਹਨੂੰ ਟਾਰਗੇਟ ਕਰ ਰਹੇ ਨੇ। ਹਰੇਕ ਸੂਬਾ, ਤਾਮਿਲਨਾਡੂ ਵਿੱਚ ਤਾਮਿਲ ਬੋਲੀ ਨੂੰ ਖਤਰਾ ਹਿੰਦੀ ਤੋਂ ਤਾਂ ਹਿੰਦੂਆਂ ਤੋਂ ਮੰਨਿਆ ਜਾ ਰਿਹਾ, ਤੇ ਉੜੀਆ ਵਾਲੇ ਵੀ, ਮਰਾਠੇ ਵੀ, ਤੇ ਕੰਨੜ ਬੋਲੀ ਵਾਲੇ, ਤੋਂ ਹਰੇਕ ਦੱਖਣ ਭਾਰਤ ਵਾਲੇ ਵੀ ਇਹੀ ਦੁੱਖ ਭੋਗ ਰਹੇ ਆ ਜਿਹੜਾ ਮਾਓਵਾਦੀ ਭੋਗ ਰਹੇ ਨੇ, ਜਿਹੜਾ ਸਿੱਖ ਕਹਿੰਦੇ ਨੇ ਕਿ ਸਾਡੀ ਬੋਲੀ, ਧਰਮ ਅਤੇ ਸੱਭਿਆਚਾਰ ਨੂੰ ਇਹ ਹਿੰਦੂ ਹਿੰਦੁਸਤਾਨ ਵਾਲਿਆਂ ਤੋਂ ਖਤਰਾ। ਤੇ ਇਹ ਦੁੱਖ ਭਾਰਤ ਦੇ ਹਰ ਕੋਨੇ 'ਚ, ਕਿਉਂਕਿ ਭਾਰਤ ਦੇ ਵਿੱਚ ਅੱਡ-ਅੱਡ ਬੋਲੀਆਂ, ਅੱਡ-ਅੱਡ ਪਿਛੋਕੜਾਂ, ਅੱਡ-ਅੱਡ
ਸੱਭਿਆਚਾਰਾਂ ਸਿਵਲਾਈਜੇਸ਼ਨ ਵਾਲੇ ਲੋਕ ਵਸਦੇ ਨੇ ਤੇ ਇਹਨਾਂ ਸਾਰਿਆਂ ਦੇ ਉੱਤੇ ਸੁਹਾਗਾ ਫੇਰ ਕੇ ਹਿੰਦੂ ਹਿੰਦੁਸਤਾਨ ਦਾ ਝੰਡਾ ਚਲਾਉਣ ਵਾਲਿਆਂ ਕਰਕੇ ਸਾਰੀ ਪ੍ਰੋਬਲਮ ਬਣੀ ਹੋਈ ਆ। ਤੇ ਇਹ ਜਿਹੜਾ ਸਾਂਝਾ ਸਿਵਲ ਕੋਡ ਤੇ ਹੋਰ ਲੱਲੜ ਪੱਲੜ ਸਾਰਾ ਉਹਦੇ ਚੋਂ ਹੀ ਨਿਕਲ ਰਿਹਾ ਨਾ, ਹਿੰਦੂ ਤਵੀ ਭਗਵੇਂ ਬ੍ਰਿਗੇਡ ਵੱਲੋਂ। ਖੈਰ ਜਿਹੜੀ ਆਪਾਂ ਗੱਲ ਕਰਦੇ ਵੀ ਉਹ ਮਾਓਵਾਦੀਆਂ ਨੂੰ ਇਹਨਾਂ ਨੇ ਪ੍ਰਪੋਜ਼ਲ ਦਿੱਤੀ ਇੰਡੀਅਨ ਸਿਸਟਮ ਨੇ ਕਿ ਤੁਸੀਂ ਚੋਣਾਂ ਅਸੀਂ ਕਰਾਉਂਦੇ ਆ, ਤੁਸੀਂ ਚੋਣਾਂ 'ਚ ਖੜੇ ਹੋ ਜਾਓ ਤੇ ਜਦੋਂ ਚੋਣਾਂ ਹੋ ਹਟੀਆਂ ਤੁਹਾਡੇ ਚੁਣੇ ਹੋਏ ਬੰਦੇ ਜਿਹੜੇ ਨੇ ਤੁਹਾਡੇ ਵਿੱਚੋਂ ਤੁਹਾਡੇ ਪੱਖ ਦੇ ਉਹਨਾਂ ਨੂੰ ਜਦੋਂ MLA MP ਬਣ ਗਏ ਉਹ ਫਿਰ ਸਾਡੀ ਕੇਂਦਰ ਸਰਕਾਰ ਨਾਲ ਉਹਨਾਂ ਨੂੰ ਇੱਕ ਸਮਝੌਤਾ ਜਿਹੜਾ ਹੈਗਾ ਹੋ ਜਾਊਗਾ ਤੇ ਉਹਦੇ ਵਿੱਚ ਤੁਸੀਂ ਫਿਰ ਆਪਦੇ ਉਹ ਸਾਰੇ ਮਸਲੇ ਤੁਸੀਂ ਸਰਕਾਰ ਆਪ ਹੋਵੋਗੇ, ਤੁਹਾਡੇ ਵਿੱਚੋਂ ਆਪਦੇ MLA MP ਪ੍ਰਸ਼ਾਸਨ ਸਾਰਾ ਤੁਹਾਡਾ ਹੁਕਮ ਮੰਨੂ, ਫਿਰ ਤੁਸੀਂ ਆਪਦੇ ਲੋਕਾਂ ਦੇ ਮਸਲੇ ਹੱਲ ਕਰ ਲਿਓ। ਤੇ ਇਹ ਗੱਲ ਜਦੋਂ ਆਖੀ ਤਾਂ ਜਿਹੜੇ ਪੱਤਰਕਾਰ ਸੀ ਉਹਨਾਂ ਨੇ ਇਤਰਾਜ਼ ਕੀਤਾ ਕਿ ਉਹਨਾਂ ਨੇ ਸਾਡੇ ਮੁਲਕ ਦੇ ਕਿੱਡੇ ਅਫਸਰ ਲੀਡਰ ਪੁਲਿਸ ਫੌਜ ਮਾਰੀ ਆ ਤੇ ਹੁਣ ਉਹ ਲੀਡਰ ਬਣ ਕੇ ਉਹ ਸੱਤਾ ਦੇ ਭਾਗੀਦਾਰ ਕਿਵੇਂ ਮੰਨੇ ਜਾ ਸਕਦੇ ਆ ਤੇ ਉਹ ਏਦਾਂ ਤੇ ਓਦਾਂ। ਪਰ ਉਹ ਜਿਹੜਾ ਦੂਤ ਸੀਗਾ ਇੰਡੀਅਨ ਉਹਨੇ ਕਿਹਾ ਵੀ ਇੱਕ ਵਾਰੀ ਉਹਨਾਂ ਨੂੰ ਤੁਸੀਂ ਸੱਤਾ ਦਾ ਸਵਾਦ ਪੈਣ ਦਿਓ, ਥੋੜੇ ਟਾਈਮ ਬਾਅਦ ਉਹ ਸਾਰੀਆਂ ਕਰਤੂਤਾਂ ਜਿਨ੍ਹਾਂ ਦੇ ਕਰਕੇ ਅੱਜ ਉਹ ਸਾਡੇ ਆਮ ਇੰਡੀਅਨ ਪੋਲੀਟੀਕਲ ਲੀਡਰਸ਼ਿਪ ਦੇ ਉੱਤੇ ਸਵਾਲੀਆ ਨਿਸ਼ਾਨ ਲਾਉਂਦੇ ਹੈ ਉਹ ਸਾਰਾ ਕੁਝ ਉਹਨਾਂ ਨੇ ਆਪ ਕਰਨ ਲੱਗ ਜਾਣਾ ਤੇ ਇਹ ਜਿਹੜਾ ਸਿਸਟਮ ਆ ਇਹ ਨੂਣ ਦੀ ਖੱਡ ਵਿੱਚ ਜਿਵੇਂ ਸਭ ਕੁਝ ਨੂਣ ਬਣ ਜਾਂਦਾ ਉਵੇਂ ਹੋ ਜਾਣਾ। ਹੁਣ ਇੱਥੋਂ ਗੱਲ ਨੂੰ ਬਲਾਕ ਕਰਕੇ ਛੱਡ ਕੇ ਆਪਾਂ ਆ ਜਾਓ ਆਪਣੇ ਵਾਲੇ ਪਾਸੇ। ਜਦੋਂ ਖਾੜਕੂ ਸੰਘਰਸ਼ ਚੱਲਿਆ 1984 ਤੋਂ ਬਾਅਦ ਉਦੋਂ ਤੋਂ ਬੜੇ ਤਰ੍ਹਾਂ ਦੇ ਨਾਲ ਇੰਡੀਅਨ ਦੂਤ ਆ ਜਿਹੜੇ ਉਹ ਅੱਡ-ਅੱਡ ਪਰਸਨੈਲਿਟੀਜ਼ ਨੂੰ ਮਿਲਦੇ ਰਹੇ। ਜੇਲ੍ਹ ਦੇ ਵਿੱਚ ਯੋਧਪੁਰ ਵੀ ਭਾਈ ਹਰਮਿੰਦਰ ਸਿੰਘ ਸੰਧੂ ਤੇ ਭਾਈ ਮਨਜੀਤ ਸਿੰਘ ਹੋਣਾ ਨੂੰ ਮਿਲ ਕੇ, ਇੱਧਰ ਸਰਦਾਰ ਸਿਮਰਜੀਤ ਸਿੰਘ ਮਾਨ ਹੋਣਾ ਨੂੰ, ਭਾਈ ਮੋਹਕਮ ਸਿੰਘ ਹੋਣਾ ਨੂੰ, ਭਾਈ ਜਸਵੀਰ ਸਿੰਘ ਰੋਡੇ ਹੋਣਾ ਨੂੰ, ਇੱਥੋਂ ਤੱਕ ਕਿ ਖਾੜਕੂ ਧਿਰਾਂ ਨਾਲ ਵੀ ਮੁਲਾਕਾਤਾਂ ਕਰਕੇ ਵੀ ਅਸੀਂ ਜੀ ਇਲੈਕਸ਼ਨਾਂ ਕਰਾਵਾਂਗੇ, ਤੁਸੀਂ ਜੀ ਇਲੈਕਸ਼ਨਾਂ 'ਚ ਸਾਡਾ ਆਪਦੇ ਬੰਦੇ ਖੜੇ ਕਰੋ। ਇੱਕ ਵਾਰੀ ਉਹਨਾਂ ਨੇ ਇਹ ਡਰਾਮਾ ਕੀਤਾ ਵੀ ਸੀ, ਤੁਹਾਨੂੰ ਚੇਤੇ ਹੋਣਾ ਚਾਹੀਦਾ 1985 ਵਾਲੀ ਜਿਹੜੀ ਪੰਜਾਬ ਵਿਧਾਨ ਸਭਾ ਦੀ ਚੋਣ ਜਦੋਂ ਬਰਨਾਲੇ ਦੀ ਸਰਕਾਰ ਬਣੀ ਹੈ ਉਹ ਦਿੱਲੀ ਨਾਲ ਸੈਟਲਮੈਂਟ ਜੋ ਬਣੀ ਸੀ ਕਿਉਂਕਿ ਬਾਕੀਆਂ ਨਾਲੋਂ ਇਹ ਸੌਖੇ ਵਿਕ ਗਏ। ਜਿਹੜੇ ਜੋਧਪੁਰ ਵਾਲੇ ਸੀ ਉਹ ਰੇਟ ਉਹਨਾਂ ਦਾ ਤਾਂ ਉਹਨਾਂ ਦੀ ਗੱਲਾਂ ਪੰਥਕ ਤੌਰ ਤੇ ਜ਼ਿਆਦਾ ਮਜ਼ਬੂਤ ਸੀਗੀਆਂ, ਉਹਨਾਂ ਨੂੰ ਤਾਂ ਖਰੀਦ ਨਾ ਸਕੇ। ਇਹਨਾਂ ਨੇ ਫਿਰ ਅਕਾਲੀਆਂ ਨਾਲ ਰਾਜੀਨਾਮਾ ਕਰ ਲਿਆ। ਬਾਦਲ ਤੇ ਟੋੜਾ ਨੇ ਚੂਚਾ ਕੀਤੀ ਪਰ ਲੌਂਗੋਵਾਲ ਮਾਰਨ ਤੋਂ ਬਾਅਦ ਉਹ ਨਾਲ ਹੀ ਤੁਰ ਪਏ ਇਹਨਾਂ ਦੇ। ਤੋਂ ਬਰਨਾਲਾ ਇਉਂ ਸੌਦੇਬਾਜ਼ੀ ਚੋਂ ਬਣਿਆ ਸੀਗਾ CM। ਬਰਨਾਲੇ ਦਾ ਉਹ ਜਿੰਨਾ ਕੁ ਬਰਨਾਲੇ ਨੂੰ ਕੁਰਸੀ ਤੇ ਬਿਠਾ ਕੇ ਰਬੈਰੋ ਭੇਜਤਾ, ਗਾਹਾਂ ਰੇ ਭੇਜਤਾ, ਸਿਧਾਰਥ ਸ਼ੰਕਰ ਰੇ। ਇਹਨਾਂ ਤੋਂ ਫਿਰ ਜਿੰਨੇ ਕੁ ਸਿੱਖਾਂ ਦਾ ਕਤਲੇਆਮ ਕਰਾਇਆ ਉਹ ਆਪਣਾ ਵੱਖਰਾ ਵਿਸ਼ਾ, ਕਿਸੇ ਦੇ ਉੱਤੇ ਕਰਾਂਗੇ ਗੱਲ। ਉਪਰੰਤ ਐਵੇਂ ਹੀ ਭਾਈ ਜਸਵੀਰ ਸਿੰਘ ਰੋਡੇ ਨਾਲ, ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਜੇਲ੍ਹਾਂ ਦੇ ਵਿੱਚ ਸਰਕਾਰੀ ਜਿਹੜੇ ਕਰਿੰਦੇ ਆ ਉਹ ਤਾਲਮੇਲ ਬਣਾ ਕੇ ਉਹਨਾਂ ਨੂੰ ਸਮਝਾਉਂਦੇ ਰਹੇ। ਔਰ ਜਿਹੜੀਆਂ ਗੱਲਾਂ ਆਪਾਂ ਕਰਕੇ ਹਟੇ ਆ ਮਾਓਵਾਦੀਆਂ ਵਾਲੀਆਂ, ਜਿੰਨੇ ਵੀ ਸਿੱਖ ਲੀਡਰਾਂ ਨਾਲ ਇੰਡੀਅਨ ਸਿਸਟਮ ਦੇ ਨੁਮਾਇੰਦੇ ਮਿਲੇ ਆ ਉਹ ਇਹੀ ਭਕਾਈ ਮਾਰਦੇ ਹੁੰਦੇ ਸੀ ਕਿ ਜੀ ਤੁਸੀਂ ਠੀਕ ਆ, ਇੰਦਰਾ ਗਾਂਧੀ ਨੇ ਗਲਤ ਕੀਤਾ ਸੀ ਤੁਸੀਂ ਉਹਨੂੰ ਮਾਰ ਲਿਆ, ਵੈਦਿਆ ਨੇ ਗਲਤ ਕੀਤਾ ਸੀ ਤੁਹਾਨੂੰ ਲੱਗਦਾ ਸੀ ਤੁਸੀਂ ਉਹਨੂੰ ਮਾਰ ਲਿਆ, ਹੋਰ ਥੋੜੇ ਬਹੁਤੇ ਮਾਰ ਲਏ, ਹੁਣ ਇਹ ਕੰਮ ਛੱਡੋ, ਤੁਸੀਂ ਮੁਲਕ ਦੀ ਸੱਤਾ ਚਾਹੋ, ਤੁਸੀਂ MLA MP ਬਣ ਕੇ ਉਹਨਾਂ ਨੂੰ ਹਰਾ ਦਿਓ ਜੇਕਰ ਉਹਨਾਂ ਨੇ ਗਲਤ ਕੀਤਾ। ਜਿਨ੍ਹਾਂ ਨੇ ਕਾਂਗਰਸ ਨੂੰ ਅਸੀਂ ਵੋਟਾਂ ਕਰਾਉਂਦੇ ਆ, ਜਿਵੇਂ 89 ਚ ਉਹਨਾਂ ਨੇ ਫਿਰ ਵੋਟਾਂ ਕਰਾ ਕੇ ਆਪਾਂ ਨੂੰ ਕਿਹਾ ਵੀ ਤੁਸੀਂ ਆਪਦਾ ਗੁੱਸਾ ਕੱਢ ਲਓ ਯਾਰ ਵੋਟਾਂ ਦੇ ਵਿੱਚ। ਤੇ ਆਪਣੀ ਕੌਮ ਨੇ ਉਹ ਸਾਰਾ ਕੁਝ ਕੀਤਾ, ਜਿਸ ਤੋਂ ਬਾਅਦ ਚ ਉਹਨਾਂ ਨੇ ਹਾਸੇ ਸਾਡੇ ਤੇ ਮਜ਼ਾਕ ਬਣਾਇਆ ਸਾਡਾ ਇੰਡੀਅਨ ਸਿਸਟਮ ਨੇ ਕਿ ਆਹ ਫਿਰਦੇ ਆ ਭਾਰਤੀ ਸੰਵਿਧਾਨ ਦੀਆਂ ਸਵਾਹਾਂ ਖਾਂਦੇ ਜਿਹੜੇ ਕਹਿੰਦੇ ਸੀ ਖਾਲਿਸਤਾਨ ਤੋਂ ਘੱਟ ਗੱਲ ਨਹੀਂ ਕਰਦੇ ਸਿੱਖ। ਚਲੋ ਆਪਣੀ ਕੌਮ ਨੂੰ ਨਾ ਤਾਂ ਇਸ ਗੱਲ ਦੀ ਉਦੋਂ ਸਮਝ ਆਈ ਆ ਨਾ ਗਾਹਾਂ ਆਉਣੀ ਆ। ਇਹ ਤਾਂ ਅੱਜ ਤੋਂ 100 ਸਾਲ ਬਾਅਦ 50 ਸਾਲ ਬਾਅਦ ਇਤਿਹਾਸਕਾਰ ਲਿਖਿਆ ਕਰਨਗੇ ਵੀ ਸਿੱਖਾਂ ਨੂੰ ਚੰਗਾ ਉੱਲੂ ਬਣਾਇਆ ਸੀ ਇੰਡੀਅਨ ਸਿਸਟਮ ਵਾਲਿਆਂ ਨੇ। ਖੈਰ ਬਾਅਦ ਚ ਖਾੜਕੂ ਜਥੇਬੰਦੀਆਂ ਨਾਲ ਵੀ ਮੇਲ ਮੁਲਾਕਾਤਾਂ ਮਲੋਆ ਕਿਸ਼ਨ ਧਾਰ ਅਤੇ ਸੁਬੋਧਕਾਂਤ ਸਹਾਏ ਰਾਹੀਂ ਹੋਈਆਂ ਵੀ ਅਸੀਂ ਜੀ ਪੰਜਾਬ 'ਚ ਥੋੜੀ ਸਰਕਾਰ ਬਣਾ ਦਿੰਦੇ ਹਾਂ। ਇਹੋ ਜਿਹੇ ਸੌਦੇ, ਇਹੋ ਜਿਹੇ ਪੇਸ਼ਕਸ਼ਾਂ
ਸਿੱਖਾਂ ਨਾਲ ਕੱਲਿਆਂ ਨਾਲ ਨਹੀਂ, ਇਹ ਇੰਡੀਅਨ ਸਿਸਟਮ ਨਹੀਂ, ਇਹ ਹਰੇਕ ਮੁਲਕ ਹੀ ਇਦਾਂ ਕਰਦਾ ਹੁੰਦਾ। ਜਦੋਂ ਗੋਰਖਾਲੈਂਡ ਦੀ ਮੰਗ ਉੱਭਰੀ ਉਦੋਂ ਉਹਨਾਂ ਨਾਲ ਵੀ ਸਮਝੌਤਾ ਕੀਤਾ ਗਿਆ ਸੀ। ਅਸਮ ਗਣ ਪ੍ਰੀਸ਼ਦ ਵਾਲੀ ਗੱਲ, ਜਦੋਂ ਪ੍ਰਫੁੱਲ ਕੁਮਾਰ ਮਹੰਤਾ ਆਸੂ ਨਾਂ ਦੀ ਉੱਥੇ ਵਿਦਿਆਰਥੀ ਜਥੇਬੰਦੀ ਹੁੰਦੀ ਸੀ, ਤਾਂ ਇਹ ਸਾਰਾ ਕੁਝ ਮੁਲਕ ਦੇ ਜਾਂ ਮੁਲਕਾਂ ਤੋਂ ਬਾਹਰ ਵੀ ਚੱਲਦਾ ਹੁੰਦਾ। ਸਿੱਖਾਂ ਨਾਲ ਕੋਈ ਨਵਾਂ ਨਹੀਂ ਵਾਪਰਿਆ। ਜੇ ਆਪਾਂ ਕਹੀਏ ਵੀ ਉਹ ਬੰਦੇ ਗਦਾਰ ਨੇ ਸਾਡੀ ਕੌਮ ਦੇ ਜਿਨ੍ਹਾਂ ਨੇ ਗੱਲਬਾਤ ਕੀਤੀ, ਗੱਲਬਾਤ ਤਾਂ ਕਰਨੀ ਕੋਈ ਗੁਨਾਹ ਨਹੀਂ, ਪਰ ਆਪਦੀ ਕੌਮ ਦੇ ਲਈ ਲੈ ਕੇ ਕੀ ਦਿੰਦੇ ਹੋ ਤੁਸੀਂ? ਜੇ ਤਾਂ ਤੁਸੀਂ ਆਪਦੀ ਕੌਮ ਦਾ ਫਾਇਦਾ ਕਰਦੇ ਹੋ ਫਿਰ ਮਹਾਨ ਹੋ। ਜਿਵੇਂ ਨੈਲਸਨ ਮੰਡੇਲਾ ਜਿਹੜਾ ਉਹ ਲਗਾਤਾਰ ਜੇਲ੍ਹ ਦੇ ਵਿੱਚ ਸੀ, ਉਹਦੇ ਨਾਲ ਮੁਲਾਕਾਤਾਂ ਜਦੋਂ ਕਰਦੇ ਸੀ, ਉਹ ਬੜੀ ਵਾਰ ਉਹਨੇ ਆਖਰ ਆਪਦੀ ਕੌਮ ਨੂੰ ਕੁਝ ਲੈ ਕੇ ਦੇਤਾ ਤੇ ਉਹ ਕਹਿਣ ਜੋਗਾ ਹੋ ਗਿਆ ਕਿ ਕੱਲ ਤੱਕ ਮੈਨੂੰ ਟੈਰੋਰਿਸਟ ਕਿਹਾ ਜਾਂਦਾ ਸੀ, ਅੱਤਵਾਦੀ, ਪਰ ਹੁਣ ਮੈਨੂੰ ਜਿਹੜਾ ਹੈਗਾ ਸ਼ਾਂਤੀ ਦੂਤ ਵਜੋਂ ਮੰਨਿਆ ਜਾਂਦਾ। ਤੋ ਇਸੇ ਤਰੀਕੇ ਦੀ ਸਾਡੀ ਕੌਮ ਦੀ ਪਰਖ ਸੀਗੀ, ਜਿਹਦੇ ਵਿੱਚ ਸਿੱਖ ਲੀਡਰਸ਼ਿਪ ਕਿਉਂ ਕਹੀਏ ਵੀ ਕਾਫੀ ਹੱਦ ਤੱਕ ਗਦਾਰੀ ਕਰਨ ਤੋਂ ਵਿਕਣ ਤੋਂ ਵਿਕੀ ਨਹੀਂ ਹੈਗੀ। ਉਹ ਗਲਤੀਆਂ ਜ਼ਰੂਰ ਹੋਈਆਂ ਨੇ, ਉਹ ਆਪਾਂ ਇਹ ਕਹੀਏ ਵੀ ਨਾ ਸਮਝੀ ਜਾਂ ਕਿਸੇ ਗੱਲ ਦੇ ਕਿਸੇ ਕੰਮ ਦੇ ਵਿੱਚ ਪਰਪੱਕਤਾ ਨਾ ਹੋਣੀ ਉਹ ਹੋਰ ਚੀਜ਼ ਆ, ਪਰ ਬੇਈਮਾਨੀ ਹੋਰ ਚੀਜ਼ ਹੁੰਦੀ। ਸਾਡੇ ਬੰਦਿਆਂ ਤੋਂ ਗਲਤੀਆਂ ਹੋਈਆਂ ਨੇ, ਪਰ ਸਾਡੀ ਕੌਮ ਜਿਹੜੀ ਆ ਉਹ ਗੁੱਸੇ 'ਚ ਰੋਹ ਵਿੱਚ ਜਦੋਂ ਆਉਂਦੀ ਆ, ਉਹ ਫਿਰ ਕਿਸੇ ਬੰਦੇ ਨੂੰ ਕਿਸੇ ਘਟਨਾਕ੍ਰਮ ਦੇ ਵਿੱਚ ਲੈ ਫਲਾਨਾ ਤਾਂ ਮੁਲਾਕਾਤਾਂ ਕਰਦਾ ਰਿਹਾ। ਜਿਵੇਂ 1984 ਤੋਂ ਪਹਿਲਾਂ ਅਕਾਲੀ ਦਲ ਦੇ ਲੀਡਰਾਂ ਨਾਲ ਜੋ ਇੰਦਰਾ ਗਾਂਧੀ ਵੇਲੇ ਮੁਲਾਕਾਤਾਂ ਹੋਈਆਂ, ਉਹਨਾਂ ਦੇ ਆਧਾਰ ਤੇ ਵੀ ਆਪਣੇ ਬਹੁਤ ਸਾਰੇ ਬੰਦੇ ਇਹ ਤਾਂ ਮੁਲਾਕਾਤਾਂ ਕਰਦੇ ਹੁੰਦੇ ਸੀ। ਮੁਲਾਕਾਤਾਂ ਹੋਣੀ ਹੋਈ ਆ, ਨੈਗੋਸ਼ੀਏਸ਼ਨ ਤਾਂ ਹੋਣੀ ਹੋਈ। ਇਵੇਂ ਹੀ 1984 ਤੋਂ ਬਾਅਦ ਵੀ ਜਿਨ੍ਹਾਂ ਸਿੱਖ ਲੀਡਰਾਂ ਨਾਲ, ਜਿਨ੍ਹਾਂ ਸਿੱਖ ਨੁਮਾਇੰਦਿਆਂ ਨਾਲ ਇੰਡੀਅਨ ਸਿਸਟਮ ਨੇ ਗੱਲਬਾਤ ਕੀਤੀ ਆ, ਉਹਨਾਂ ਨੂੰ ਇਸ ਗੱਲ ਲਈ ਗੁਨਾਹਗਾਰ ਨਹੀਂ ਕਹਿਣਾ ਚਾਹੀਦਾ ਵੀ ਮੁਲਾਕਾਤ ਹੀ ਕਿਉਂ ਕੀਤੀ। ਉਹ ਤਾਂ ਜੇਲ੍ਹ ਦੇ ਵਿੱਚ ਬੈਠਾ ਜਿਹੜਾ ਬੰਦਾ, ਉਹਦੇ ਕੋਲ ਤਾਂ ਕੋਈ ਵੀ ਆ ਸਕਦਾ। ਮਲੋਆ ਕਿਸ਼ਨ ਧਰ ਨੇ ਜਿਵੇਂ ਆਪਦੀ ਕਿਤਾਬ 'ਚ ਜਸਵੀਰ ਸਿੰਘ ਰੋਡੇ ਬਾਰੇ ਲਿਖਿਆ, ਹਾਂ ਗਾਹਾਂ ਜਸਵੀਰ ਸਿੰਘ ਰੋਡੇ ਆਪਦੀ ਗੱਲ ਨੂੰ ਕੌਮ ਦੇ ਪੱਖ ਨੂੰ ਕਿਵੇਂ ਮਜ਼ਬੂਤ ਕਰਦਾ, ਜਾਂ ਉਹ ਗੱਲ ਇੱਕ ਜੁਦਾ ਮਸਲਾ, ਜਾਂ ਮਾਨ ਸਾਹਿਬ ਨਾਲ ਵੀ ਮੁਲਾਕਾਤ ਕੋਈ ਕਰ ਸਕਦਾ ਜਾਂ ਕਿਸੇ ਹੋਰ ਨਾਲ, ਉਹ ਤਾਂ ਕਿਸੇ ਨਾਲ ਵੀ ਹੋ ਸਕਦਾ। ਖੈਰ ਜਿਹੜੀ ਗੱਲ ਆਪਾਂ ਜਿਸ ਪਾਸੇ ਨੂੰ ਆਪਾਂ ਤੁਰਨਾ ਹੈ ਉਹ ਇਹ ਹੈ ਕਿ ਜਦੋਂ ਉਸ ਦੌਰ ਤੋਂ ਬਾਅਦ ਵਿੱਚ ਜਦੋਂ 1990-91 ਵਾਲੀਆਂ ਵੋਟਾਂ ਆਈਆਂ, ਜਿਹੜਾ ਅੱਜ ਤੱਕ ਦਾ ਪੀਰੀਅਡ ਆ, ਇਹਦੇ ਵਿੱਚ ਖਾੜਕੂ ਖਾਲਿਸਤਾਨੀ ਅੰਡਰਗਰਾਉਂਡ ਮੂਵਮੈਂਟ ਜਿਹੜੀ ਆ ਉਹ ਦਿਨੋਂ ਦਿਨ ਕਮਜ਼ੋਰ ਹੁੰਦੀ ਗਈ, ਪਰ ਉਹਦਾ ਅਸਰ ਜਾਂ ਉਹਦਾ ਪ੍ਰਭਾਵ ਕਦੇ ਵੀ ਮੁਕੰਮਲ ਤੌਰ ਤੇ ਖਤਮ ਨਾ ਹੋਇਆ ਤੇ ਨਾ ਹੋਣਾ। ਉਹਦੀ ਆਵਾਜ਼ ਸਦਾ ਗੂੰਜਦੀ ਰਹਿਣੀ ਆ ਉਸ ਧਰਤੀ। ਹੁਣ ਇਸ ਦੌਰ ਵਿੱਚ ਕਿਉਂਕਿ ਜੇ ਤਾਂ ਖਾਲਿਸਤਾਨੀ ਖਾੜਕੂ ਲਹਿਰ ਕਾਮਯਾਬ ਹੋ ਜਾਂਦੀ, ਖਾਲਿਸਤਾਨ ਹਾਸਲ ਹੋ ਜਾਂਦਾ, ਫਿਰ ਤਾਂ ਉਹਨਾਂ ਦੇ ਸਾਰੇ ਜਿਹੜੇ ਮਾੜੇ ਚੰਗੇ ਪੱਖ ਉਹ ਸਾਰੇ ਇੱਕ ਬਰਾਬਰ ਸੀ। ਜਦੋਂ ਜੰਗ ਜਿੱਤ ਲਈ ਜਾਂਦੀ ਹੈ ਨਾ, ਫਿਰ ਕੋਈ ਨਹੀਂ ਕਹਿੰਦਾ ਹੈਗਾ। ਜਦੋਂ ਟੂਰਨਾਮੈਂਟ 'ਚ ਅਸੀਂ ਵੀ ਖੇਡਣ ਜਾਂਦੇ ਹੁੰਦੇ ਸੀ, ਜੇ ਤਾਂ ਜਿੱਤ ਜੀਏ ਫਿਰ ਤਾਂ ਸਾਰੇ ਜੱਫੀਆਂ ਪਾਉਂਦੇ ਹੁੰਦੇ ਸੀ, ਤੇ ਜੇਕਰ ਹਾਰ ਜਾਈਏ ਮੈਚ ਫਿਰ ਹੋਣਾ ਵੀ ਇਹਨੇ ਉਦੋਂ ਗਲਤ ਪਾਸ ਦਿੱਤਾ, ਇਹਨੇ ਗੋਲ ਹੋ ਸਕਦਾ ਸੀ, ਹੋਇਆ ਨਹੀਂ। ਫਿਰ ਨਿੱਕੀ ਗੱਲ ਦੇ ਉੱਤੇ ਕਚੀਰਾ ਹੁੰਦਾ। ਇਵੇਂ ਸਾਡੀ ਕੌਮ 'ਚ ਜੇ ਤਾਂ ਖਾੜਕੂ ਲਹਿਰ ਕਾਮਯਾਬ ਹੋ ਜਾਂਦੀ, ਫਿਰ ਅੱਜ ਜਿਨ੍ਹਾਂ ਦੇ ਨੁਕਸ ਗਣਾ ਕੇ ਇੱਥੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਕੰਧਾਂ ਕਾਲੀਆਂ ਕੀਤੀਆਂ ਪਈਆਂ, ਫਿਰ ਇਹਨਾਂ ਦੇ ਬਾਰੇ ਹੀ ਕਹਿਣਾ ਸੀ ਉਹ ਤਾਂ ਸਾਡੀ ਭੂਆ ਦਾ ਮੁੰਡਾ, ਮੈਂ ਤਾਂ ਉਹ ਮੇਰੇ ਕੋਲ ਆਉਂਦਾ ਹੁੰਦਾ ਸੀ ਫਲਾਨਾ। ਫਿਰ ਤਾਂ ਉਹਨਾਂ ਯੋਧਿਆਂ ਦੇ, ਉਹਨਾਂ ਸ਼ਹੀਦਾਂ ਦੇ ਨਾਲ ਲਿੰਕ ਜੋੜ ਕੇ ਜਿਹੜਾ ਸੀ ਆਪਦੇ ਆਪ ਨੂੰ ਕਹਿਣਾ ਸੀ। ਹੁਣ ਕਹਾਣੀ ਉਲਟ ਹੋਈ ਆ। ਹੁਣ ਤਾਂ ਜਿਹਨੂੰ ਕਹਿੰਦੇ ਜਿਹੜੇ ਕੁੱਤੇ ਦੇ ਸੋਟੀ ਨਹੀਂ ਮਾਰੀ, ਉਹ ਵੀ ਇਹ ਕਹਿੰਦਾ ਹੈਗਾ ਵੀ ਖਾੜਕੂ ਨੂੰ ਤਕਲੀ ਨਹੀਂ ਸੀਗੀ, ਅਸੀਂ ਬੜੇ ਬੰਬ। ਸੋ ਇਸ ਮਾਹੌਲ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਦਿਲ ਦਿਮਾਗ ਵਿੱਚ ਸਿੱਖ ਸੰਘਰਸ਼ ਨਾਲ ਸੰਬੰਧਿਤ ਜਥੇਬੰਦੀਆਂ ਅਤੇ ਸ਼ਖਸੀਅਤਾਂ ਦੇ ਲਈ ਹਰਕਤ ਪੈਦਾ ਕਰਨ ਦਾ ਇੱਕ ਪ੍ਰੋਜੈਕਟ ਚੱਲ ਰਿਹਾ, ਕਿਉਂਕਿ ਸਮਾਂ ਸਮਰੱਥ ਹੁੰਦਾ। ਪਰ ਇਹ ਗੱਲ ਜਿਹੜੇ ਲੋਕ ਕਰਦੇ ਨੇ ਉਹ ਇਹ ਭੁੱਲ ਰਹੇ ਨੇ ਕਿ ਇਤਿਹਾਸ ਬਣ ਜਾਂਦਾ ਜਦੋਂ ਤੁਸੀਂ ਕੋਈ ਸ਼ਬਦ ਮੂੰਹ 'ਚ ਤੁਹਾਡੇ ਉਹ ਤੁਹਾਡਾ ਵਾ, ਜਦੋਂ ਤੁਸੀਂ ਬਾਹਰ ਕੱਢਤਾ ਫਿਰ ਤੁਸੀਂ ਉਹਦੇ ਕਾਬੂ 'ਚੋਂ, ਫਿਰ ਉਹਨੇ ਤੁਹਾਨੂੰ 2 ਸਾਲਾਂ ਨੂੰ 20 ਸਾਲਾਂ ਨੂੰ 100 ਸਾਲਾਂ ਨੂੰ ਘੇਰ ਲੈਣਾ।
ਅੱਜ ਜਿਹੜੇ ਲੋਕ ਬੜੇ ਬੇਫਿਕਰ ਹੋ ਕੇ ਖਾੜਕੂ ਸੰਘਰਸ਼ ਦੇ ਫੈਸਲਿਆਂ ਨੂੰ, ਨੀਤੀਆਂ ਨੂੰ, ਏਜੰਡਿਆਂ ਨੂੰ, ਕਾਰਨਾਮਿਆਂ ਨੂੰ, ਜੁਝਾਰੂਆਂ ਨੂੰ ਭੰਡਦੇ ਆ, ਨਿੰਦਦੇ ਆ, ਉਹ ਇੱਕ ਬਹੁਤ ਵੱਡਾ ਇੱਕ ਗੈਰ ਜ਼ਿੰਮੇਵਾਰੀ ਵਾਲਾ ਕੰਮ ਕਰ ਰਹੇ। ਕਿਉਂਕਿ ਇਹ ਨਹੀਂ ਕਿ ਉਹਨਾਂ ਦੀ ਆਲੋਚਨਾ ਨਹੀਂ ਹੋ ਸਕਦੀ, ਗੱਲ ਉਹਨਾਂ ਬਾਰੇ ਹੋ ਸਕਦੀ ਹੈ ਇਤਿਹਾਸਕ ਨਜ਼ਰੀਏ ਤੋਂ, ਪਰ ਨਫ਼ਰਤ ਵਿੱਚੋਂ, ਅਣਕਤ ਦੇ ਵਿੱਚੋਂ ਭਕਾਈ ਮਾਰਨ ਤੱਕ ਜਾਣਾ ਉਹ ਚੀਜ਼ ਗਲਤ ਹੁੰਦੀ। ਤੇ ਇਹ ਗੱਲ ਅਸੀਂ ਇਸ ਕਰਕੇ ਕਰ ਰਹੇ ਹਾਂ ਵੀ ਅੱਜ ਦੇ ਦੌਰ ਵਿੱਚ ਵੀ ਇਹ ਚੀਜ਼ਾਂ ਚੱਲ ਰਹੀਆਂ ਨੇ। ਅੱਜ ਜਥੇਦਾਰ ਹਰਦੀਪ ਸਿੰਘ ਨਿੱਜਰ ਸ਼ਹੀਦ ਹੋ ਗਿਆ, ਭਰਾ ਸਾਡਾ, ਉਹਦੇ ਬਾਰੇ ਵੀ ਕਈਆਂ ਨੇ ਪੁੱਠੀਆਂ ਸਿੱਧੀਆਂ ਗੱਲਾਂ ਚਲਾਉਣ ਦੀ ਕੋਸ਼ਿਸ਼ ਕੀਤੀ, ਇੱਥੋਂ ਤੱਕ ਕਿ ਕਿਹਾ ਵੀ ਗੈਂਗਸਟਰਵਾਦ ਵਿੱਚ ਲੜਾਈ ਹੋ ਗਈ ਜੀ। ਭਈ ਹੋਰ ਗੰਦੇ ਭੈੜੇ ਇਲਜ਼ਾਮ ਜਿਨ੍ਹਾਂ ਦੀ ਗੱਲ ਕਰਨੀ ਹੋਈ ਨਹੀਂ ਬਣਦੀ। ਕੋਈ ਕਹਿੰਦਾ ਜੀ ਰਪਦਮਨ ਸਿੰਘ ਮਲਕ ਦੇ ਕਤਲ ਨਾਲ ਇਹ ਤਾਰਾਂ ਜੁੜੀਆਂ ਹੋਈਆਂ। ਹਾਲਾਂਕਿ ਆਪਾਂ ਨੂੰ ਸਭ ਨੂੰ ਪਤਾ ਹੈ ਬਈ ਰਪਦਮਨ ਸਿੰਘ ਮਲਕ ਤੇ ਹੋਰ ਬਹੁਤ ਸਾਰੇ ਸਾਡੇ ਸਿੱਖ ਜਦੋਂ 1985 ਦੇ ਵਿੱਚ ਕਨਿਸ਼ਕ ਕਾਂਡ ਹੋਇਆ, ਉਦੋਂ ਤੋਂ ਕਾਫੀ ਕਾਰਨਾਂ ਕਰਕੇ ਚਰਚਿਤ ਰਹੇ। ਪਰ ਹੁਣ ਤਾਂ ਸਾਰਿਆਂ ਨੂੰ ਹੀ ਪਤਾ ਵੀ ਕਨਿਸ਼ਕ ਕਾਂਡ ਇੰਡੀਅਨ ਏਜੰਸੀਆਂ ਨੇ ਸਿੱਖ ਕੌਮ ਦੇ ਹੱਕ ਵਿੱਚ ਜੋ ਉਸ ਟਾਈਮ ਸਾਰੇ ਸੰਸਾਰ ਦੇ ਵਿੱਚ ਹਮਦਰਦੀ ਦੀ, ਹਮਾਇਤ ਦੀ ਭਾਵਨਾ ਵੱਧ ਰਹੀ ਸੀ, ਉਹਨੂੰ ਮੁੱਖ ਰੱਖ ਕੇ ਇੰਡੀਅਨ ਏਜੰਸੀਆਂ ਨੇ ਉਹ ਕੰਮ ਕੀਤਾ ਸੀ। ਇਹ ਗੱਲ ਆਪਦੀ ਥਾਂ ਤੇ ਹੈ, ਇਹ ਇੱਕ ਤੱਥ ਜਾਂ ਫੈਕਟ ਦੇ ਰੂਪ ਚ ਗੱਲ ਹੈ ਕਿ ਵਰਤੇ ਸਾਡੇ ਵਿੱਚੋਂ ਹੀ ਜਾਂਦੇ ਹੁੰਦੇ ਆ। ਨਹੀਂ ਸਮਝ ਆਉਂਦੀ, ਨਹੀਂ ਅਕਲ ਹੁੰਦੀ ਤੇ ਉੱਥੇ ਉਹ ਗੜਬੜ ਹੋ ਸਕਦੀ ਹੈ। ਪਰ ਇਹ ਏਜੰਸੀਆਂ ਦਾ, ਇੰਡੀਅਨ ਸਿਸਟਮ ਦਾ ਕੰਮ ਸੀ। ਇਵੇਂ ਦਾ ਹੀ ਹੁਣ ਵਾ ਵੀ ਜਿਹੜੇ ਜਥੇਦਾਰ ਨਿੱਜਰ ਦੇ ਕਾਤਲ ਨੇ, ਉਹਨਾਂ ਚੋਂ ਹੋ ਸਕਦਾ ਬਹੁਤੇ ਲੱਡੂਆਂ ਨੂੰ ਪਤਾ ਹੀ ਨਾ ਹੋਵੇ ਵੀ ਅਸੀਂ ਜਿਸ ਸ਼ਖਸੀਅਤ ਨੂੰ ਗੋਲੀ ਨਾਲ ਕਤਲ ਕਰਨ ਚੱਲੇ ਆ ਜਾਂ ਜਿਹਦਾ ਕਤਲ ਕੀਤਾ ਵੀ ਉਹ ਅਸੀਂ ਕਿੱਡਾ ਪਾਪ ਕਰ ਰਹੇ ਹਾਂ, ਅਸੀਂ ਕੌਮ ਦੇ ਇਤਿਹਾਸ ਵਿੱਚ ਕਿੱਡਾ ਕਲੰਕ ਖੱਟ ਰਹੇ ਹਾਂ, ਅਸੀਂ ਖਾਨਦਾਨ ਦੀ ਇੱਜ਼ਤ ਸਦਾ ਲਈ ਮਿੱਟੀ ਸਵਾਹ ਪਾ ਰਹੇ। ਤੇ ਉਹਨਾਂ ਨੂੰ ਹੋ ਸਕਦਾ ਪਤਾ ਨਾ ਹੋ, ਪਰ ਇਹ ਤਾਂ ਹੁਣ ਅੱਗੇ ਗੱਲ ਵਾ। ਪਰ ਇਹ ਚੀਜ਼ਾਂ ਤਾਂ ਅੱਜ ਕਰ ਰਹੇ ਆ ਕਿ ਇਹ ਗੱਲਾਂ ਜਦੋਂ ਬੰਦਾ ਕਹਿੰਦਾ ਕਿਸੇ ਸ਼ਖਸੀਅਤ ਬਾਰੇ, ਭਾਈ ਪਰਮਜੀਤ ਸਿੰਘ ਪੰਜਵੜ ਦੇ ਜਿਉਂਦਿਆਂ ਵੀ ਤੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਵੀ ਇੱਕ ਗਰੋਹ ਆ ਪੂਰਾ ਜਿਨ੍ਹਾਂ ਨੇ ਉਹਨੂੰ ਬੜਾ ਟਾਰਗੇਟ ਕੀਤਾ, ਝੂਠੀਆਂ ਗੱਲਾਂ, ਆਪਦੇ ਮਨੋਕਲਪਤ ਗੱਲ, ਮਸਲੇ ਉਹਨਾਂ ਦੇ ਆਪਦੇ ਸੀ ਹੋਰ, ਪਰ ਉਹਨਾਂ ਨੇ ਜਿਵੇਂ ਕਹਿੰਦੇ ਆ ਵੀ ਕਤਲ ਕਰਨ ਤੋਂ ਪਹਿਲਾਂ, ਮਾਰਨ ਤੋਂ ਪਹਿਲਾਂ ਕੁੱਤੇ ਨੂੰ ਬਦਨਾਮ ਕਰ ਦੋ ਵੀ ਪਾਗਲ ਆ, ਉਵੇਂ ਕਿਸੇ ਬੰਦੇ ਨੂੰ ਪਹਿਲਾਂ ਭੰਡੀ ਦਾ, ਨਿੰਦੀ ਦਾ ਤੇ ਫੇਰ ਕਹੀਦਾ ਹੈਗਾ ਵੀ ਦੇਖਾ ਜੀ ਇਹ ਤਾਂ ਬੜਾ ਮਾੜਾ ਬੰਦਾ ਸੀ, ਤਾਂ ਕਿ ਜਦੋਂ ਮਰੇ ਉਦੋਂ ਉਹਦੇ ਹੱਕ ਵਿੱਚ ਕੋਈ ਬੋਲੇ। ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਹੈ, ਇਹਦੇ ਤਹਿਤ ਹੀ ਅੱਜ ਦੇ ਦੌਰ ਵਿੱਚ ਅਸੀਂ ਦੇਖ ਰਹੇ ਹਾਂ ਕਿ ਸਾਡੇ ਸਾਹਮਣੇ ਇੱਕ ਧਿਰ ਜਿਹੜੀ ਖਾੜਕੂ ਖਾਲਿਸਤਾਨੀ ਧਿਰ ਤੋਂ ਜੁਦਾ ਆ ਤੇ ਓਵਰਗਰਾਊਂਡ ਫਰੰਟ ਦੇ ਉੱਤੇ ਉਦੋਂ ਤੋਂ ਹੀ ਕਹਿੰਦੀ ਸੀ ਕਿ ਸਾਨੂੰ ਤਾਂ ਇਹਨਾਂ ਨੇ ਮਾਰ ਲਿਆ, ਖਾੜਕੂਆਂ ਨੇ ਇਲੈਕਸ਼ਨਾਂ ਨਹੀਂ ਲੜਨ ਦਿੱਤੀਆਂ। ਹੁਣ ਇਸ ਵਾਰ ਉਸ ਧਿਰ ਨੂੰ ਪੂਰਾ ਖੁੱਲ ਕੇ ਖੇਡਣ ਦਾ ਮੌਕਾ ਮਿਲ ਰਿਹਾ ਹੈ। ਤਾਂ ਪਿਛਲੀ ਵਾਰ ਵੀ ਕਿਸੇ ਨੇ ਪਿਛਲੀਆਂ ਵਾਰੀਆਂ 'ਚ ਵੀ ਨਹੀਂ ਰੋਕਿਆ, ਪਰ ਇਸ ਵਾਰ ਕਿਉਂਕਿ ਕਾਂਗਰਸ, ਆਮ ਆਦਮੀ ਪਾਰਟੀ, ਬਾਦਲ ਦਲ ਤੇ ਭਾਜਪਾ, ਚਾਰ ਜਿਹੜੀਆਂ ਭਾਰਤੀ ਡੋਮੇਨ 'ਚ ਮੁੱਖ ਸਿਆਸੀ ਧਿਰਾਂ ਨੇ, ਇਹਨਾਂ ਦੇ ਭਾਂਡੇ ਵਿਗੇ ਪਏ ਆ ਤੇ ਸਾਰਿਆਂ ਦਾ ਬੁਰਾ ਹਾਲ ਆ, ਲੋਕਾਂ ਦਾ ਭਰੋਸਾ ਹੈ ਨਹੀਂ। ਪੰਜਾਬ 'ਚ ਤਾਂ ਸਾਰਿਆਂ ਦਾ ਹੀ ਬੁਰਾ ਹਾਲ। ਇਹਨਾਂ ਚਾਰਾਂ ਦੇ ਵੱਲੋਂ ਮੋਹ ਭੰਗ ਹੋਇਆ ਹੋਣ ਕਰਕੇ ਸਿੱਖ ਜਗਤ ਵਿੱਚ ਆਈ ਹੋਈ ਨਮੋਸ਼ੀ, ਨਿਰਾਸ਼ਾ, ਉਦਾਸੀ ਤੇ ਇਹਦੇ ਵਿੱਚੋਂ ਕੁਝ ਕੱਢਣ ਦੀ ਆਸ ਹੁੰਦੀ ਆ ਜਦੋਂ ਵੀ ਆਪਾਂ ਸ਼ਾਇਦ ਕੁਝ ਆਪਾਂ ਜਿਹੜੀ ਖੜੋਤ ਆ ਉਹ ਤੋੜ ਲਵਾਂਗੇ। ਤਾਂ ਇਸ ਦੌਰ ਵਿੱਚ ਉਸ ਧਿਰ ਨੂੰ ਪੂਰਾ ਖੁੱਲ੍ਹਾ ਮੌਕਾ ਮਿਲਿਆ ਹੋਇਆ ਤੇ ਉਹਨਾਂ ਨੇ ਬਹੁਤ ਸਾਰੇ ਬੰਦੇ ਇਸ ਵਾਰੀ ਚੋਣ ਮੈਦਾਨ 'ਚ ਉਤਾਰੇ। ਭਾਈ ਅਮਰਤਪਾਲ ਸਿੰਘ ਖਡੂਰ ਸਾਹਿਬ ਵਾਲੀ ਸੀਟ ਤੋਂ ਚੋਣ ਲੜ ਰਹੇ ਆ ਤੇ ਲੋਕਾਂ ਦੀ ਜਾਂ ਆਮ ਜਿੱਥੇ ਵੀ ਹੱਟੀ ਪੱਟੀ ਗੱਲ ਚੱਲਦੀ ਆ, ਇਹ ਮੰਨਿਆ ਜਾਂਦਾ ਕਿ ਉਹ ਇਲੈਕਸ਼ਨ ਜਿੱਤ ਜਾਊ। ਦੂਸਰਾ ਭਾਈ ਸਰਬਜੀਤ ਸਿੰਘ ਆ, ਪਹਿਲਾਂ ਉਹਦੇ ਕੋਈ ਬਹੁਤੀ ਜ਼ਿਆਦਾ ਹਵਾ ਨਹੀਂ ਸੀ। ਉਹਨਾਂ ਦੇ ਪਿਤਾ ਸਰਦਾਰ ਬੇਅੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸੋਧਾ ਲਾ ਕੇ ਸ਼ਹਾਦਤ ਪਾਈ ਹੈ। ਤੀਸਰਾ ਸਰਦਾਰ ਸਿਮਰਨਜੀਤ ਸਿੰਘ ਮਾਨ ਚੋਣ ਲੜ ਰਹੇ ਨੇ। ਚੌਥਾ ਲੁਧਿਆਣੇ ਵਾਲੀ ਸੀਟ ਆ ਜਿਹੜੀ, ਉੱਥੇ ਬੜਾ ਪੁਆੜਾ ਪਿਆ ਹੋਇਆ।
ਉੱਥੇ ਕਾਂਗਰਸੀ ਬੈਕਗਰਾਉਂਡ ਵਾਲਾ ਇੱਕ ਕਮਲਜੀਤ ਸਿੰਘ ਬਰਾੜ ਨਾਂ ਦੇ ਨੌਜਵਾਨ ਨੇ ਅਮਰਤਪਾਲ ਸਿੰਘ ਵਾਲੀ ਧਿਰ ਦੇ, ਸਰਬਜੀਤ ਸਿੰਘ ਵਾਲੀ ਧਿਰ ਦੇ ਸਹਿਯੋਗ ਨਾਲ, ਕਿਉਂਕਿ ਤਿੰਨ ਜਾਣੇ ਇਹ ਲੱਗਦਾ ਵੀ ਇੱਕ ਧਿਰ ਦੇ ਨੇ, ਯਾਨੀ ਕਿ ਤਿੰਨਾਂ ਨੂੰ ਕੋਈ ਜਿਹੜੀ ਚੋਣ ਲੜਾਉਣ ਵਾਲੀ ਲੌਬੀ ਆ, ਬ੍ਰਿਗੇਡ ਆ ਜਾਂ ਧਿਰ ਵਾ, ਉਹ ਇੱਕ ਵਾ। ਕਮਲਜੀਤ ਸਿੰਘ ਬਰਾੜ, ਅਮਰਤਪਾਲ ਸਿੰਘ ਜਿਹੜਾ ਖਡੂਰ ਸਾਹਿਬ ਤੋਂ, ਤੀਸਰਾ ਸਰਬਜੀਤ ਸਿੰਘ ਮਲੋਆ। ਇਹ ਤਿੰਨੇ ਜਿਹੜੇ ਨੇ, ਇਹਨਾਂ ਨੂੰ ਤਿੰਨਾਂ ਨੂੰ ਜਿਹੜੇ ਚੋਣ ਲੜਾ ਰਹੇ ਨੇ, ਉਹਨਾਂ ਦਾ ਇਹ ਜਾਪਦਾ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਵਾਲੀ ਧਿਰ ਨਾਲ ਵੀ ਕੋਈ ਤਾਲਮੇਲ ਨਹੀਂ ਹੈ, ਕਿਉਂਕਿ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਭਾਈ ਸਰਬਜੀਤ ਸਿੰਘ ਮਲੋਆ ਦੇ ਮੁਕਾਬਲੇ ਤੇ ਆਪਦਾ ਉਮੀਦਵਾਰ ਗਗੜਾ ਕਰਕੇ ਹੈ, ਉਹਦਾ ਪਿੰਡ ਦਾ ਨਾਮ ਗਗੜਾ ਸਿੰਘ ਦੇ, ਉਹਨੂੰ ਉੱਥੇ ਮੈਦਾਨ 'ਚ ਉਤਾਰਿਆ ਹੋਇਆ ਹੈ। ਹੁਣ ਇਵੇਂ ਹੀ ਇਹਦੇ ਮੁਕਾਬਲੇ ਤੇ ਲੁਧਿਆਣੇ ਜਿਹੜਾ ਹੈ ਭਾਈ ਅਮਰਤਪਾਲ ਸਿੰਘ, ਭਾਈ ਸਰਬਜੀਤ ਸਿੰਘ ਵਾਂਗੂ ਉੱਥੇ ਭਾਈ ਕਮਲਜੀਤ ਸਿੰਘ, ਸਰਦਾਰ ਕਮਲਜੀਤ ਸਿੰਘ ਬਰਾੜ ਆ, ਤੇ ਮਾਨ ਦਲ ਦਾ ਉੱਥੇ ਉਮੀਦਵਾਰ ਖਾੜਕੂ ਸੰਘਰਸ਼ ਦੇ ਵੇਲੇ ਦਾ ਭਾਈ ਰਛਪਾਲ ਸਿੰਘ ਛੰਦੜੇ ਦਾ ਪੁੱਤ ਭਾਈ ਅਮਰਤਪਾਲ ਸਿੰਘ ਛੰਦੜਾ ਹੈ। ਹੁਣ ਗੱਲ ਇਹ ਹੈ ਬਈ ਖਾਲਿਸਤਾਨੀ ਖਾੜਕੂ ਸੰਘਰਸ਼ ਦੇ ਵਿੱਚ ਜੋ ਸਿਰੇ ਦੀ ਜਿਹੜੀ ਚੋਟੀ ਦੀ ਜਿਹੜੀ ਸਭ ਤੋਂ ਆਖਰੀ ਆਪਾਂ ਮੰਨ ਸਕਦੇ ਆ ਕੋਈ ਕਾਰਵਾਈ ਆ, ਉਹ ਇੰਦਰਾ ਨੂੰ ਸੋਧਾ ਲਾਉਣ ਵਾਲੀ। ਸ਼ਹੀਦ ਬੇਅੰਤ ਸਿੰਘ ਦਾ ਪੁੱਤ ਹੋਣ ਨਾਲੋਂ ਵੱਡੀ ਗੱਲ ਕੋਈ ਹੋ ਹੀ ਨਹੀਂ ਸਕਦੀ, ਇਹਦੇ ਨਾਲੋਂ ਵੱਡਾ ਕੋਈ ਰੁਤਬਾ ਹੋਇਆ ਹੀ ਨਹੀਂ। ਪਰ ਸਿਆਸਤ ਬੜੀ ਇਹੋ ਜਿਹੀ ਚੀਜ਼ ਆ ਜਿਹਨੂੰ ਲੱਗਦਾ ਕਿ ਇਹਨਾਂ ਨੂੰ ਇੱਥੇ ਆਪਾਂ ਚੋਣ ਲੜਾ ਕੇ ਕੋਈ ਇਹਦੇ ਵਿੱਚੋਂ ਕੱਢੀਏ ਗੱਲ। ਸੋ ਸਰਦਾਰ ਬੇਅੰਤ ਸਿੰਘ ਦੇ ਪੁੱਤਰ ਨੂੰ, ਸਰਬਜੀਤ ਸਿੰਘ ਨੂੰ ਚੋਣ ਮੈਦਾਨ ਵਿੱਚ ਲੈ ਆਂਦਾ। ਹੁਣ ਇੱਥੇ ਜਦੋਂ ਆ ਗਈ ਅਣਖ ਦੀ ਗੱਲ, ਹੁਣ ਕੌਮ ਜਿਹੜੀ ਅਰਦਾਸਾਂ ਕਰਦੀ ਆ ਵੀ ਜਾਂ ਤਾਂ ਇਹ ਖੜਦਾ ਨਾ, ਇਹ ਹੁਣ ਖੜ ਗਿਆ ਤਾਂ ਜਿੱਤ ਜਾ। ਇਸ ਗੱਲ ਨੇ ਕੌਮ ਦੀ ਅਣਖ ਨੂੰ ਅਣਖ ਦਾ ਸਵਾਲ ਬਣਾਤਾ, ਪੂਰੀ ਅਣਖ ਟੁੰਬ ਦਿੱਤੀ ਆ ਤੇ ਬਹੁਤ ਜ਼ਿਆਦਾ ਉੱਥੇ ਜ਼ੋਰ ਲੱਗ ਰਿਹਾ। ਗੱਲ ਆਪਾਂ ਆ ਜਾਈਏ ਦੂਜੇ ਪਾਸੇ ਨੂੰ, ਜੇ ਉਹ ਹਾਰ ਗਿਆ ਤਾਂ ਕਿੱਡੀ ਬੇਸ਼ਰਮੀ, ਕਿੱਡੀ ਨਮੋਸ਼ੀ ਆ ਜਿਹੜੀ, ਕਿੱਡੀ ਔਖੀ ਜਿਹੜੀ ਗੱਲ ਹੋਊਗੀ ਕੌਮ ਲਈ। ਪਰ ਜਿਨ੍ਹਾਂ ਨੇ ਚੋਣ ਲੜਾਈ ਆ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ, ਕਿਉਂਕਿ ਇਹ ਸ਼ਖਸ ਭਾਈ ਸਰਬਜੀਤ ਸਿੰਘ ਮਲੋਆ ਇਹ ਤੋਂ ਪਹਿਲਾਂ ਵੀ 2 ਵਾਰ ਚੋਣਾਂ ਲੜ ਕੇ ਹਾਰ ਚੁੱਕੇ। ਹੁਣ ਲੜਾਉਣ ਵਾਲਿਆਂ ਦੇ ਆਪਦੇ ਨਿਸ਼ਾਨੇ, ਆਪਦੇ ਏਜੰਡੇ ਆ। ਉਹ ਕਹਿੰਦੇ ਜੀ ਬਈ ਜਦੋਂ ਇੰਦਰਾ ਨੂੰ ਸੋਧਾ ਲਾਉਣ ਵਾਲੇ ਦਾ ਪੁੱਤ ਪਾਰਲੀਮੈਂਟ 'ਚ ਬੈਠਾ ਹੋਊ, ਮੂਹਰੇ ਰਾਹੁਲ ਗਾਂਧੀ ਬੈਠਾ ਹੋਊ, ਇੰਦਰਾ ਦਾ ਪੋਤਾ, ਦੇਖਿਓ ਫਿਰ ਕੀ ਬਣਦਾ, ਉਹ ਇਹ ਕਹਿੰਦੇ ਨੇ। ਸੋ ਜਿਹੜੇ ਚੋਣ ਲੜਾਉਂਦੇ ਆ ਉਹਨਾਂ ਦੇ ਆਪਦੇ ਹਿਸਾਬ ਕਿਤਾਬ ਨੇ, ਪਰ ਸਾਡਾ ਇਹ ਆ ਕਿ ਜੇਕਰ ਤਾਂ ਜਿੱਤ ਗਿਆ ਉਹ ਤਾਂ ਇੱਕ ਅਲੱਗ ਕਹਾਣੀ ਆ, ਪਰ ਜੇ ਹਾਰ ਗਿਆ ਤਾਂ ਕਿੱਡੀ ਵਿਪਤਾ ਤੇ ਕਿੱਡੀ ਬੇਇੱਜ਼ਤੀ ਆ। ਇਸ ਕਰਕੇ ਹੁਣ ਤਾਂ ਜਿਹੜੇ ਸਾਡੇ ਵਰਗੇ ਬੰਦੇ ਭਾਰਤੀ ਸਿਸਟਮ ਤੋਂ ਪੂਰੇ ਕੋਰੇ ਕਰਾਰੇ ਹੋਏ ਫਿਰਦੇ ਆ, ਉਹਨਾਂ ਨੂੰ ਵੀ ਅਰਦਾਸਾਂ ਕਰਨੀਆਂ ਪੈ ਰਹੀਆਂ ਵੀ ਹੁਣ ਜਿੱਤ ਜਾਓ। ਫੇਰ ਅੱਗੇ ਆ ਜਾਓ ਆਪਾਂ ਭਾਈ ਰਛਪਾਲ ਸਿੰਘ ਛੰਦੜੇ। ਭਾਈ ਰਛਪਾਲ ਸਿੰਘ ਛੰਦੜੇ ਦੀ ਸ਼ਹਾਦਤ ਤੋਂ ਥੋੜੇ ਸਮਾਂ ਪਹਿਲਾਂ ਉਹਨਾਂ ਦੇ ਪਿਤਾ ਜੀ ਨੂੰ ਲੁਧਿਆਣੇ ਚੱਕ ਕੇ ਕਤਲ ਕਰਤਾ ਸੀ, ਸ਼ਹੀਦ ਕਰਤਾ ਸੀ। ਫੇਰ ਉਹਦੀ ਸਿੰਘਣੀ ਯਾਨੀ ਕਿ ਜਿਹੜਾ ਕੈਂਡੀਡੇਟ ਆ ਭਾਈ ਅਮਰਤਪਾਲ ਸਿੰਘ, ਉਹਦੇ ਪਿਤਾ ਨੂੰ ਲੁਧਿਆਣਿਓਂ GNE ਕਾਲਜ ਦੇ ਸਾਹਮਣੇ ਗਿੱਲਾਂ ਵਾਲੀ ਨਹਿਰ ਕੋਲੋਂ, ਨਾਲ ਇੱਕ ਸਿੰਘ ਸੀ ਭਾਈ ਜਗਦੀਸ਼ ਸਿੰਘ ਦੀਸ਼ਾ ਪਿੰਡ ਜਹੂਰੇ ਵਾਲਾ। ਇੱਥੇ ਜਦੋਂ ਪੁਲਿਸ ਨੇ ਉਹਨਾਂ ਤੇ ਕਾਬੂ ਕਰਕੇ ਉਹਨਾਂ ਨੂੰ ਸਾਈਕਲ ਦੇ ਉੱਤੇ ਸੀ ਵਿਚਾਰੇ, ਉਹਨਾਂ ਨੂੰ ਮਾਰ ਦਿੱਤਾ, ਕਤਲ ਕਰਤਾ CSF ਲਿਆ ਕੇ। ਉਸ ਤੋਂ 2 ਦਿਨ ਬਾਅਦ ਭਾਈ ਅਮਰਤਪਾਲ ਸਿੰਘ ਦੀ ਮਾਤਾ ਜਾਣੀ ਕਿ ਭਾਈ ਰਛਪਾਲ ਸਿੰਘ ਛੰਦੜਾ ਦੀ ਸਿੰਘਣੀ ਤੇ ਨਾਲ ਉਹਦੀ ਗਾਹਾਂ ਮਾਤਾ ਸੀ ਜਾਣੀ ਕਿ ਭਾਈ ਅਮਰਤਪਾਲ ਸਿੰਘ ਦੀ ਨਾਨੀ, ਉਹਨਾਂ ਨੂੰ ਵੀ ਪੁਲਿਸ ਨੇ ਸ਼ਹੀਦ ਕਰਤਾ ਜਾਂ ਕਤਲ ਕਰਤਾ। ਹੁਣ ਗੱਲ ਆ ਗਈ ਇਹ ਕਿ ਭਾਈ ਅਮਰਤਪਾਲ ਸਿੰਘ ਲੋਕਾਂ ਦੀ ਸਭਾ ਦੇ ਵਿੱਚ ਜਾ ਕੇ ਅੱਜ ਜਦੋਂ ਇਹ ਗੱਲ ਦੱਸਦਾ ਕਿ ਮੇਰੇ ਪਰਿਵਾਰ ਦੇ 4 ਜੀ, ਪਹਿਲਾਂ ਮੇਰੇ ਪਿਤਾ ਦੀ ਸ਼ਹੀਦੀ ਤੋਂ ਪਹਿਲਾਂ ਮੇਰੇ ਦਾਦਾ ਜੀ ਨੂੰ ਕਤਲ ਕਰਤਾ, ਸ਼ਹੀਦ ਕਰਤਾ,
फिर मेरे पिता जी शहीद होए 3-4 महीनों का सी जदों उदों फिर साडे मेरे पिता जी की शहादत हुई जदों 9 महीनों का सी मैं उदों मेरी दादी मेरी नानी ते मेरी माता जिहड़े आ ओह शहीद कर जदों वो सुणाउंदा है गल ते उदों देख के सोशल मीडिया ते ओहदी वीडियो मन विच आउंदा है कि इह तां हुण कौम इहदा मतलब इहनूं पा देवे बूट जित जे पर दूजे पल मन विच इह गल आउंदी है कि की इह कुर्बानियां वोट दा मुੱਲ जानी कि भी वोट पै जाओ इह इदां बनदी है गल कोई खाड़कू संघर्ष विच 1978 तो होईयां शहादतां उन्हां दे वारसां नूं इस करके तां नहीं सी होईयां ओह भी आपां तुसीं वोटां 'च खड़े हो जाओ तुहानूं वोटां पाउणगे जी तो इह गल होर आ जानी कि कुर्बानी जां सेवा जिहड़ी आ होर चीज़ आ वोटां 'च खड़ना खड़ाउणा होर चीज़ पर साडी कौम कोले आपदे लॉजिक ने ओह कहंदे जे शहीदां दे परिवारां नूं माण नहीं देना ते होर किहनूं देना हुण साडा इहदे ते तर्क इह है कि जदों अज ओह दस के भी मेरा प्यो जी इंदिरा नूं सोधिया सी मेरे प्यो ने जी आह कीता सी उदों तां इन्हां दा कौम दे विच सारी कौम दे विच इक्को जिहा सत्कार सी पर हुण जिहड़े सिख भाई बेअंत सिंह दी पुੱਤਰ नूं सरजीत सिंह बड़ोआ नूं वोट नहीं पाउणगे कोई भी कारण हो सकते हैं वोटां वेले वोट पाउण वेले कोई किसी भी धिर नाल किसी सियासी ग्रुप नाल जां किसी बंदे नाल हुंदा जां जिहड़े सिंह भाई अमरतपाल सिंह नूं वोट नहीं पाउणगे की ओह घट सिख ने बाकियां नालों की ओह सिख उन्हां दा सिੱਖੀ ਜ਼ਿਆਦਾ ਵੱਡੀ है जिन्हां ने भाई अमरतपाल सिंह नूं जां भाई सरजीत सिंह बड़ोआ नूं वोट पाई हो ਇਹ ਗੱਲ ਇਸ ਕਰਕੇ ਆ ਕਿਉਂਕਿ ਉੱਥੇ ਅਣਖ ਦਾ ਸਵਾਲ ਬਣਿਆ ਹੋਇਆ ਪਰ ਜਿਹੜਾ ਸਾਡੀਆਂ ਸੰਘਰਸ਼ ਵੇਲੇ ਸੋਚਾਂ ਸੀ ਉਹ ਇਦਾਂ ਨਹੀਂ ਸੀ ਸੰਘਰਸ਼ ਲੜਾਉਣ ਵਾਲਿਆਂ ਨੇ ਉਲਟਾ ਇਹ ਆ ਕਿ ਭਾਈ ਰਛਪਾਲ ਸਿੰਘ ਛੰਦੜਾ ਤਾਂ ਉਹਨਾਂ ਸੂਰਮਿਆਂ ਚੋਂ ਆ ਜਿਨ੍ਹਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਕਰਾਇਆ ਸੀ ਹੁਣ ਪੁੱਤ ਨੂੰ ਸਿਆਸਤ ਨੇ ਚੋਣ ਮੈਦਾਨ 'ਚ ਉਤਾਰਤਾ ਉਹਨਾਂ ਨੂੰ ਕੋਈ ਮਤਲਬ ਨਹੀਂ ਜੇ ਚੋਣ ਹਾਰ ਵੀ ਜਾਵੇ ਪਰ जे जित जाए चलो मान लो भी भाई सरबजीत सिंह भी जित जाते आ खडूर साहब वाले भाई अमरतपाल सिंह वांग भाई अमरतपाल सिंह छंदड़ा भी जित जाते जितण तो बाद की होएगा कि वह मान लो उत्थे 5-7 साल रहिंदे आ MP बन के पहली गल तां उत्थों कुछ लिया ही नहीं सकदे दूजी गल आ सिमरजीत सिंह मान पिट के मर गया भी उत्थे कोई बोलण दिंदा मैनूं तीजी गल यह है कि मान लो विच विचाले वोटां होर हो जांदियां उन्हां वोटां मौके लोग जिहड़े ने सियासी तौर दे उत्ते उन्हां नूं आगू मन के उन्हां नाल की करनगे वो चेते है चेते करो 1999 दे विच एक MP बने सी भाई गुरमीत सिंह खुड़िया उन्हां नूं कतल कर दिता गया एजेंसियां वल्लों ते सारी सिख कौम नूं ओहदे उत्ते गिला सी ते उन्हां दे पुੱਤ इस वार MLA बने आ ते मंत्री भी आ आम आदमी पार्टी हुण उन्हां नूं टिकट देती MP दी जिथे भी वो जांदे आ एक वेले तां सारा पंजाब सारा पंथ खुड़िया साहब दे करके उन्हां नूं आदर सत्कार दिंदा सीगा भी चलो जी दूजा आपां बादल कियां तो औखे सी ते उन्हां ने बादल नूं हराया प्रकाश सिंह बादल तो लंबी हल्के तो चोण लड़के जिते हुण करके भी उन्हां दा सत्कार सी पर ऐस चोण मौके सोशल मीडिया खोल के देख लो किवें उहदे नाल की हो रहा यही भाई सरबजीत सिंह बड़ोआ नाल हो सकदा यही भाई अमरतपाल सिंह छंदड़े नाल हो सकदा यह आ चोण राजनीति दियां सियासी खेडां दियां उत्थे किसी ने नहीं कहना हैगा भी अक्सर जा रहे शहीद बेअंत सिंह दा पुੱਤ उत्थे उन्हां ने कहना तू सियासी लीडर वा आ नहीं कीता ते ओ नहीं कीता इस करके ये जिहड़ी सौड़ी सियासत वा इहदे विच असीं आपदी कौम दा ओह माण कित्थे एक शहीद दा एक योधे दा पुੱਤਰ होण दा माण ते कित्थे एक MLA MP बनण दी साडी ओह दुनियावी जी गल पर जिहड़े लोक इन्हां नूं चोणां लड़ाउंदे आ उन्हां नूं तुसीं कोई गल समझा नहीं सकदे ओह किहो जी बिरती वाले ने उन्हां बारे जिहो जिहा अकाली कांग्रेसी होर ने उवें दी सोच आ चोणां लड़ाउण वालिआं दी इन्हां लोकां क्यों तुहाडे सामने आ
ਵੀ ਆਹ ਵਿਰਸਾ ਸਿੰਘ ਬਲਟੋਹਾ ਨੇ ਰੌਲਾ ਪਾਇਆ ਵੀ ਮੇਰੇ ਹਲਕੇ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਤੁਹਾਡਾ ਜੀਜਾ ਹੈ, ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੁਹਾਡੀ ਭੈਣ ਵਿਆਹੀ ਆ, ਮੈਂ ਕੀ ਕਰਾਂ ਇਸ ਰਿਸ਼ਤੇਦਾਰੀ ਨੂੰ, ਇਹ ਮੇਰੀਆਂ ਵੋਟਾਂ ਖਰਾਬ ਕਰਦਾ। ਤੇ ਉਹਨੂੰ ਪਾਰਟੀ ਚੋਂ ਕੱਢਤਾ। ਉਹਨੂੰ ਪਾਰਟੀ ਚੋਂ ਕੱਢਿਆ ਤਾਂ ਇਹ ਤਾਂ ਹੁਣ ਪਤਾ ਨਹੀਂ ਬਾਕੀਆਂ ਵਾਂਗੂ ਉਹ ਬੀਜੇਪੀ 'ਚ ਜਾਂਦਾ ਜਾਂ ਨਹੀਂ ਜਾਂਦਾ, ਪਰ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਖਤਰਨਾਕ, ਇਹਨੂੰ ਬੜਾ ਸੰਵੇਦਨਸ਼ੀਲ ਇੱਕ ਘਟਨਾਕ੍ਰਮ ਮੰਨਿਆ ਗਿਆ, ਬੜਾ ਰੌਲਾ ਪਿਆ, ਅਜੇ ਵੀ ਪੈਂਦਾ। ਦੂਜੇ ਪਾਸੇ ਇਹਦੇ ਤੋਂ ਬਾਅਦ ਵਿੱਚ ਗੱਲ ਇਹ ਚਰਚਾ 'ਚ ਆ ਗਈ ਕਿ ਭਾਈ ਅਮਰਤਪਾਲ ਸਿੰਘ ਦੀ ਉਹ ਹਮਾਇਤ ਕਰ ਰਿਹਾ ਸੀ ਕੈਰੋਂ। ਇਹਦੇ ਨਾਲ ਭਾਈ ਅਮਰਤਪਾਲ ਸਿੰਘ ਦੇ, ਕਿਉਂਕਿ ਖਡੂਰ ਸਾਹਿਬ ਹਲਕਾ ਇਸ ਕੈਰੋਂ ਪਰਿਵਾਰ ਦੇ ਸਿਆਸੀ ਚੋਣ ਮੈਦਾਨ ਦੇ ਅਧੀਨ ਆਉਂਦਾ, ਲੋਕਾਂ ਨੇ ਬਹੁਤ ਉਹਨੂੰ ਮੁਬਾਰਕਬਾਦ ਦਿੱਤੀ ਵੀ ਵਧੀਆ ਹੋ ਗਿਆ। ਤੇ ਉਹ ਵੀ ਹੁਣ ਅਖਬਾਰ, ਅੱਜ ਅਜੀਤ ਅਖਬਾਰ ਤੇ ਵੀ ਵੱਡੀ ਖਬਰ ਲੱਗੀ ਹੋਈ ਹੈ ਕਿ ਕੀ ਹੁਣ ਕੈਰੋਂ ਜਿਹੜਾ ਹੈ ਉਹ ਆਜ਼ਾਦ ਹੋ ਗਿਆ, ਹੁਣ ਤਾਂ ਉਹ ਸ਼ਰੇਆਮ ਭਾਈ ਅਮਰਤਪਾਲ ਸਿੰਘ ਦੀ ਸਪੋਰਟ ਕਰੂ। ਹੁਣ ਇਹ ਤੋਂ ਅੱਗੇ ਚੱਲੋ, ਸੁਖਦੇਵ ਸਿੰਘ ਢੀਂਡਸੇ ਨੇ ਇਸ ਘਟਨਾਕ੍ਰਮ ਦੇ ਉੱਤੇ ਕਾਫੀ ਤਿੱਖਾ ਤਲਖ ਰਵੱਈਆ ਬਿਆਨ ਕੀਤਾ। ਫਿਰ ਨਾਲ ਹੀ ਬੀਬੀ ਜਗੀਰ ਕੌਰ ਨੇ ਫੱਟੇ ਚੱਕਤੇ ਕਿ ਇਹ ਤਾਂ ਗਲਤ ਹੋਇਆ। ਉਧਰੋਂ ਸਿਕੰਦਰ ਸਿੰਘ ਮਲੂਕਾ ਰੋਜ਼ ਭਾਜਪਾ ਦੇ ਮੋਦੀ ਸਾਹਿਬ ਦੇ ਗੁਣ ਗਾ ਕੇ ਉਕਸਾ ਰਿਹਾ ਕਿ ਮੇਰੀ ਜਿਹੜੀ ਨੂੰਹ ਪੁੱਤ ਵਾ ਉਹ ਬਠਿੰਡੇ ਤੋਂ ਬੀਬਾ ਹਰਸਿਮਰਤ ਕੌਰ ਦੇ ਮੁਕਾਬਲੇ ਤੇ ਚੋਣ ਲੜ ਰਹੇ ਨੇ, ਕਿਸੇ ਤਰੀਕੇ ਨਾਲ ਮੈਨੂੰ ਪਾਰਟੀ ਚੋਂ ਕੱਢ ਦੇਣ ਵੋਟਾਂ ਤੋਂ ਪਹਿਲਾਂ ਤੇ ਮੈਂ ਖੁੱਲੇ ਆਮ ਸਪੋਰਟ ਕਰਾਂ। ਜਾਣੀ ਕਿ ਬਾਦਲ ਦਲ ਦੇ, ਅਕਾਲੀ ਦਲ ਦੇ ਮਲੂਕਾ ਬਹੁਤ ਵੱਡੀ ਤੋਪ ਮੰਨਿਆ ਜਾਂਦਾ ਸੀ ਉਹਨਾਂ ਨੂੰ। ਉਹ ਉਡੀਕ ਰਿਹਾ ਕਿ ਮੈਨੂੰ ਇਹ ਕੱਢਣ ਤੇ ਮੈਂ ਆਪਦੀ ਨੂੰਹ ਪੁੱਤ ਦੀ ਚੋਣ ਮੁਹਿੰਮ 'ਚ ਆਜ਼ਾਦ ਹੋ ਕੇ ਉਹਦੀ ਸਪੋਰਟ ਕਰ ਸਕਾਂ। ਇੱਧਰ ਜਿਹੜਾ ਕੈਰੋਂ ਵਾਲਾ ਮਸਲਾ, ਜੇ ਉੱਥੇ ਦੇਖਿਆ ਜਾਵੇ, ਉਹ ਵੀ ਉਡੀਕ ਰਿਹਾ ਸੀ ਕਿ ਮੈਨੂੰ ਇਹ ਪਾਰਟੀ ਚੋਂ ਕੱਢਣ ਤਾਂ ਮੈਂ ਭਾਈ ਅਮਰਤਪਾਲ ਸਿੰਘ ਦੀ ਖੁੱਲ੍ਹ ਕੇ ਸਪੋਰਟ ਕਰ ਸਕਾਂ। ਇਹ ਜਿਹੜੀਆਂ ਗੱਲਾਂ ਇੱਥੇ ਕਰਦੇ ਆਪਾਂ, ਉਹ ਇਸ ਨਜ਼ਰੀਏ ਤੋਂ ਦੇਖੋ ਕਿ ਜਿਹੜੀ ਸਿਆਸਤ ਦੇ ਘੋੜੇ, ਜਿਹੜੇ ਸਿਆਸੀ ਪਿੜ ਵਿੱਚ ਅਸੀਂ ਇਹਨਾਂ ਸ਼ਹੀਦਾਂ ਤੇ ਯੋਧਿਆਂ ਦੇ ਪਰਿਵਾਰਕ ਮੈਂਬਰਾਂ ਨੂੰ, ਪੁੱਤਾਂ ਧੀਆਂ ਨੂੰ ਬਾੜ ਰਹੇ ਹਾਂ, ਉੱਥੇ ਤਾਂ ਆਹ ਕੁਛ ਚੱਲਦਾ, ਉੱਥੇ ਤਾਂ ਆਹ ਕੁਛ ਚੱਲਦਾ। ਤੇ ਕੀ ਅਸੀਂ ਚਾਹੁੰਦੇ ਹਾਂ ਕਿ ਖਾੜਕੂ ਸਿੱਖ ਸੰਘਰਸ਼ ਵਿੱਚ ਜਿਨ੍ਹਾਂ ਯੋਧਿਆਂ ਦਾ ਐਡਾ ਉੱਚਾ ਸੁੱਚਾ ਨਾਂ ਰਿਹਾ, ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਲੋਕ ਜਿਵੇਂ ਖੁੜੀਏ ਨੂੰ ਘੇਰੀ ਫਿਰਦੇ ਆ, ਜਾਂ ਆਹ ਸਾਰਾ ਕੁਛ ਚੱਲਦਾ ਸਿਆਸੀ ਜਿਹਾ ਖਲਜਗਣ, ਇਹ ਉਹਨਾਂ ਨੂੰ ਕਰਦਾ ਕਰਾਉਂਦਾ ਆਪਾਂ ਦੇਖੀਏ। ਇਹ ਜਿਹੜੀ ਇੰਡੀਅਨ ਸਿਆਸਤ ਵਾ, ਇਹਦੇ ਬਾਰੇ ਅੱਜ ਇੱਕ ਅਮਰੀਕਾ ਤੋਂ ਵੀ ਪ੍ਰੋਗਰਾਮ ਸੁਣ ਰਿਹਾ ਸੀਗਾ, ਇਹਦੇ ਉੱਪਰ ਖੱਚੇ ਉਡਾ ਰਿਹਾ ਸੀ। ਔਰ ਮੈਂ 100% ਸਹਿਮਤ ਹਾਂ ਕਿ ਬਹੁਤ ਨੀਵੇਂ ਦਰਜੇ ਦੀ ਸਿਆਸਤ ਇੱਥੇ ਹੁੰਦੀ ਹੈ। ਸਾਡੇ ਬੰਦੇ ਬਹੁਤ ਸਾਰੇ ਆਖੇ ਜੀ ਗੁਰੂ ਸਾਹਿਬ ਨੇ ਮੀਰੀ ਪੀ, ਉਹ ਆਹ ਥੋੜੀ ਸੀ ਕਿ ਜਿਹੜਾ ਗੰਦ ਵਾ, ਆਹ ਜਿਹੜੀ ਗੰਦੀ ਸਿਆਸਤ ਇੰਡੀਆ 'ਚ ਚੱਲਦੀ ਆ, ਤੁਹਾਡੇ ਸਾਹਮਣੇ ਆ। ਇਹ ਸਿਆਸਤ ਦੇ ਦੋ ਪੱਖ ਦੱਸ ਕੇ ਮੈਂ ਸਮਾਪਤੀ ਕਰੂੰਗਾ। ਕਾਂਗਰਸ ਵਰਗੀ ਗੰਦੀ ਭੈੜੀ ਨੀਚ ਜਮਾਤ ਕੋਈ ਹੋ ਨਹੀਂ ਸਕਦੀ ਜਿਹਨੇ ਸਾਡੇ ਹੱਥ 'ਚ ਅਸਾਲਟਾਂ ਚਕਾਤੀਆਂ, ਕਿਉਂਕਿ ਸਾਡੇ ਧਰਮ ਦੇ ਸਥਾਨ ਤੇ ਹਮਲਾ ਕੀਤਾ, ਸਾਡੀ ਕੌਮ ਦੀ ਨਸਲਕੁਸ਼ੀ ਕੀਤੀ। ਅੱਜ ਹਾਲਾਤ ਇਹ ਨੇ ਕਿ ਬਹੁਤ ਸਾਡੇ ਸਿੱਖ ਭਰਾ ਕਹਿੰਦੇ ਆ ਬੀਜੇਪੀ ਤਾਂ ਬਹੁਤ ਭੈੜੀ ਆ, ਕਾਸ਼ ਕਿਤੇ ਕਾਂਗਰਸ ਜਿੱਤ ਜੀ। ਦੱਸੋ, ਤੇ ਕਾਂਗਰਸ ਜਿੱਤਦੀ ਵੀ ਰਹੀ ਆ। 1985 ਦੀਆਂ ਚੋਣਾਂ ਮੌਕੇ ਕਾਂਗਰਸ ਨੇ ਤਾਂ ਅਕਾਲੀਆਂ ਨਾਲ, ਬਰਨਾਲੇ ਹੋਣਾ ਨਾਲ ਰਾਜੀਨਾਮਾ ਸਮਝੌਤਾ ਕੀਤਾ ਹੋਇਆ ਵੀ ਅਸੀਂ ਕਮਜ਼ੋਰ ਕੈਂਡੀਡੇਟ ਖੜੇ ਕਰਾਂਗੇ। ਤੇ ਐਸ ਪੰਜਾਬ ਦੀ ਧਰਤੀ ਤੋਂ ਜਿੱਥੇ 1 ਸਾਲ ਪਹਿਲਾਂ ਗੋਲਾ ਬੰਬ ਚੱਲ ਕੇ ਹਟਿਆ ਸੀ, ਸਾਡੇ ਅੱਧਾ ਪੰਜਾਬ ਬਾਰਡਰ ਟੱਪ ਕੇ ਪਾਕਿਸਤਾਨ, ਉੱਥੇ ਕੋਟ ਲਖਪਤ ਜੇਲ੍ਹ 'ਚ ਫੈਸਲਾਬਾਦ ਸੰਤਾਪ ਭੋਗ ਰਿਹਾ ਸੀ, ਕਾਂਗਰਸ ਦਾ ਸਤਾਇਆ ਹੋਇਆ। ਤੇ ਇੱਥੇ 34 ਸੀਟਾਂ ਫੇਰ ਕਾਂਗਰਸ ਜਿੱਤ ਗਈ। ਉਦੋਂ ਵੀ ਕਾਂਗਰਸ ਇੰਨੀ ਲੈ ਗਈ, ਹਾਲਾਂਕਿ ਸਾਲ ਹੋਇਆ ਸੀ। ਫਿਰ ਉਸ ਤੋਂ ਬਾਅਦ ਆਜੋ ਬਈ ਸਾਡੇ ਇੱਥੇ ਕਾਂਗਰਸ ਤੋਂ ਸਤਾਇਆ ਹੋਇਆ ਨੇ ਜਿਹੜੇ ਨਵੇਂ ਖਸਮ ਸਹੇੜੇ ਬਾਦਲ ਦਲ ਵਾਲੇ, ਭਾਜਪਾ ਵਾਲੇ, ਉਹਨਾਂ ਨੇ ਜੋ ਲੰਗਰ ਲਾਏ ਉਹ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਲੈ ਆਂਦੀ। ਆਮ ਆਦਮੀ ਪਾਰਟੀ ਤੇ ਅਕਾਲੀ ਦਲ ਤੋਂ, ਭਾਜਪਾ ਤੋਂ, ਸਾਰਿਆਂ ਤੋਂ ਦੁਖੀ ਹੋ ਕੇ ਹੁਣ ਕਿਸੇ ਹੋਰ ਨੂੰ ਲੈ ਆਵਾਂਗੇ, ਫਿਰ ਉਹ ਤੋਂ ਦੁੱਖ। ਸੋ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਇਹਦੇ ਵਿੱਚ ਦੇਖੋ ਬਈ ਅੱਜ ਲੋਕਾਂ ਨੂੰ ਰਾਹੁਲ ਗਾਂਧੀ ਬੜਾ ਗੁਣਵਾਨ ਬੰਦਾ ਲੱਗਣ ਲੱਗਿਆ ਹੋਇਆ। ਦੂਜੇ ਪਾਸੇ ਇਸੇ ਪੰਜਾਬ ਦੀ ਧਰਤੀ ਉੱਤੇ ਪੂਰੇ ਦੇ ਪੂਰੇ ਟੱਬਰ ਖਤਮ ਕਰ ਦਿੱਤੇ ਵੀ ਤੁਸੀਂ ਸਾਡੇ ਇੰਡੀਆ ਦੇ
ਕੋਲੋਂ ਆਪਦੇ ਹੱਕ ਤੇ ਇਨਸਾਫ ਮੰਗਦਾ। ਤੁਹਾਡਾ ਮੁੰਡਾ ਕੱਲਾ ਇੱਕ ਮੁੰਡਾ ਭਗੌੜਾ ਸੀ, ਭਗੌੜਾ ਕੀ ਜੇ ਠਾਰ ਵੀ ਸੀ ਕਿਸੇ ਦੇ ਘਰੇ, ਜੇ ਮੇਰੇ ਵਰਗਾ ਕਿਤੇ ਰਾਤ ਕੱਟਿਆ ਆ ਉਹਦਾ ਸਾਰਾ ਟੱਬਰ ਮਾਰਤਾ, ਪੋਤੇ ਪਾਤੀਆਂ ਸਭ ਕੁਝ ਵਿੱਚ। ਤੇ ਇੱਥੇ ਉਹ ਕਹਿੰਦੇ ਜੀ ਪੋਤਾ ਜੀ ਉਹਦਾ। ਹੁਣ ਦੂਜੇ ਪਾਸੇ ਇਸੇ ਪੰਜਾਬ ਦੀ ਧਰਤੀ ਤੇ ਬੀਜੇਪੀ ਦਾ ਪ੍ਰਧਾਨ, ਬੀਜੇਪੀ ਦੇ ਲੀਡਰ ਮੋਦੀ ਤੇ ਅਮਿਤ ਸ਼ਾਹ ਆਏ ਨੇ। ਉਹਨਾਂ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਹੋਰ ਜ਼ਰੂਰੀ ਗੱਲ ਕਿ ਜਿਹੜੀ ਕਾਂਗਰਸ ਨੇ ਬਿਆੰਤੇ ਬੁੱਚੜ ਨੂੰ ਸੱਤਾ ਦੇ ਕੇ ਪੰਜਾਬ 'ਚ ਐਡਾ ਘਾਣ ਕਰਾਇਆ ਤੇ ਬਿਆੰਤੇ ਨੂੰ ਅੜਾਉਣਾ ਪਿਆ ਸਿੱਖਾਂ ਨੂੰ, ਉਸ ਕਾਂਗਰਸ ਦੀ ਪੈੜ 'ਚ ਛੁਰਾ ਮਾਰ ਕੇ ਰਵਨੀਤ ਬਿੱਟੂ ਭੱਜ ਗਿਆ ਬੀਜੇਪੀ 'ਚ। ਤੇ ਅਮਿਤ ਸ਼ਾਹ ਕਹਿੰਦਾ ਇਹ ਮੇਰਾ ਯਾਰ ਆ, ਇਹ ਮੇਰਾ ਮਿੱਤਰ ਆ, 5 ਸਾਲ ਤੋਂ ਸਾਡੀ ਸਾਂਝ ਆ। ਤੇ ਜਿਹੜੇ ਕਹਿੰਦੇ ਨੇ ਤੁਸੀਂ ਇਹਨੂੰ ਜਿਤਾਓ, ਕਹਿੰਦਾ ਮੈਂ ਉੱਥੇ ਵੱਡਾ ਬੰਦਾ ਬਣਾ ਦੂੰ ਇਹਨੂੰ, ਪਰ ਜਿਹੜੇ ਕਹਿੰਦਾ ਸੋਚਦੇ ਆ ਨਾ ਵੀ ਇਹਦੇ ਦਾਦੇ ਦੇ ਕਾਤਲਾਂ ਨੂੰ ਰਿਹਾਈ ਮਿਲ ਜੂ, ਬਿਲਕੁਲ ਔਰ ਇੰਨੇ ਭੈੜੇ ਤੇ ਖਤਰਨਾਕ ਪੂਰੇ ਤਰਕ ਲਹਿਜੇ 'ਚ ਪੰਜਾਬ ਦੀ ਧਰਤੀ ਉੱਤੇ ਆ ਕੇ ਸਾਡੇ ਨਾਇਕਾਂ ਦੇ ਖਿਲਾਫ ਉਹ ਬੋਲਦੇ ਆ। ਆ ਉਹ ਸਿਆਸਤ ਜਿਹਦੇ 'ਚ ਸਾਡੇ ਯੋਧਿਆਂ ਦੇ ਪਰਿਵਾਰਾਂ ਨੂੰ ਇਹ ਬਾਣ ਨੂੰ ਕਰਦੇ। ਜਿੱਦਣ ਕਿਸੇ ਸਿੱਖ ਭਰਾ ਨੇ ਉਹਦੇ ਬਦਲੇ 'ਚ ਉਹਦੀ ਰਿਐਕਸ਼ਨ 'ਚ ਗੱਲ ਕਹਿਤੀ, ਉੱਥੇ ਬਣੂਗੀ। ਜਿਵੇਂ ਹਰਸਿਮਰਤ ਨੂੰ ਲਾਹ ਕੇ ਸਿੱਟਿਆ ਸੀ, ਉਵੇਂ ਉੱਥੇ ਲਾਹ ਸਿੱਟਣਗੇ ਇੱਥੇ ਉਹ 500-400 ਬੰਦਾ। ਐਵੇਂ ਆਪਾਂ ਨੂੰ ਉੱਥੇ ਚਾਅ ਚੜਿਆ ਜੀ ਉੱਥੇ ਅੰਦਰ ਬੰਦਾ ਭੇਜਣਾ, ਗੱਲ ਕਰੂ, ਗੱਲ ਅਗਲੇ ਖੰਗੜ ਦਿੰਦੇ, ਐਵੇਂ ਆਪਾਂ ਆਪਦੇ ਆਪ ਨੂੰ ਫੁਗਰੀਆਂ ਮਾਰੀ ਜਾਂਦੇ। ਫੇਰ ਆ ਜਾਓ ਦੂਜੇ ਪਾਸੇ ਨੂੰ, ਮੋਦੀ ਜਿਹੜਾ ਜਿਹਦਾ ਬੜਾ ਉਹ ਕਹਿੰਦਾ ਜੀ ਮੈਂ ਜੇ ਉਦੋਂ ਹੁੰਦਾ ਨਾ 70 ਸਾਲ ਪਹਿਲਾਂ ਕਰਤਾਰਪੁਰ ਸਾਹਿਬ ਮੈਂ ਜਾਣ ਹੀ ਨਹੀਂ ਸੀ ਦੇਣਾ ਉਧਰ ਪਾਕਿਸਤਾਨ 'ਚ, ਮੈਂ ਤਾਂ ਸਿੱਖਾਂ ਦਾ, ਮੈਂ ਤਾਂ ਜੀ ਫਲਾਨਾ, ਬੜੀਆਂ ਫੁਗਰੀਆਂ ਮਾਰੀ। ਤੇ ਉਹ ਮੋਦੀ ਕੌਣ ਆ? ਉਹ ਮੋਦੀ ਜਿਹਦੇ ਇੱਥੇ ਪੰਜਾਬ 'ਚ ਬੜੇ ਸਿੱਖ ਹੀ ਬੈਠੇ ਸੀ ਉਹਦੇ ਪੂਰੇ। ਆਹ ਸਿਆਸਤ ਹੈ ਇਸ ਮੁਲਕ ਦੀ। ਕੋਈ ਸਿੱਖ ਕਾਂਗਰਸ ਦੇ ਝੰਡਾ ਚੱਕੀ ਫਿਰਦਾ ਹੈ, ਕੋਈ ਮੋਦੀ ਦੇ ਝੰਡੇ ਚੱਕੀ ਫਿਰਦਾ, ਕੋਈ ਕਿਸੇ ਹੋਰ ਦੇ, ਤੇ ਆ ਕਈ ਜਿਹੜੇ ਆ ਗਾਇਕ ਨੇ ਕੰਜਰ ਜੇ, ਇਹਨਾਂ ਦੇ ਮਗਰ ਗੱਡੀਆਂ ਤੇ ਲੰਕਦੇ ਫਿਰਦੇ। ਔਰ ਇਹ ਸਾਰੇ ਦੇ ਸਾਰੇ ਉੱਥੇ ਬੈਠ ਕੇ ਜਦੋਂ ਮੋਦੀ ਭਗਾਈ ਮਾਰ ਰਿਹਾ ਸੀ, ਕਹਿੰਦਾ ਜੀ ਮੈਂ ਤਾਂ ਕਰਤਾਰਪੁਰ ਸਾਹਿਬ ਉਹ ਜਾਣ ਭਾਈ, ਉਹ ਛੱਡ ਤੂੰ, ਜਿਹੜੇ ਤੇਰੇ ਬੀਜੇਪੀ ਭਾਗਦੇ ਬ੍ਰਿਗੇਡ ਨੇ ਸਾਡੇ 500 ਤੋਂ ਉੱਪਰ ਗੁਰਦੁਆਰੇ ਬਾਹਮਣਾਂ ਨੇ ਦੱਬੇ ਹੋਏ ਨੇ। ਜਿਹੜਾ ਜਗਨਨਾਥਪੁਰੀ ਦਾ, ਗਵਾਲੀਅਰ ਦੇ ਕਿਲੇ ਦਾ ਗੁਰਦੁਆਰਾ ਹਰਕੀ ਪੌੜੀ ਵਾਲਾ, ਸਿੱਕਮ ਦੇ ਵਿੱਚ ਜਿਹੜਾ ਗੁਰਦੁਆਰਾ ਡਾਂਗਮਾਰ ਸਾਹਿਬ, ਗੁਰਦੁਆਰਾ ਮਟਨ ਵਾਲਾ, ਕਸ਼ਮੀਰ ਦੇ ਵਿੱਚ ਹੀ 300 ਤੋਂ ਵੱਧ ਗੁਰਦੁਆਰੇ ਇਕੱਲੇ ਕਸ਼ਮੀਰ 'ਚ ਦੱਬ ਲਏ ਬਾਹਮਣਾਂ ਨੇ ਜਦੋਂ ਦੀ ਉੱਥੇ ਸ਼ੁਰੂ ਹੋਇਆ ਜਿਹੜਾ ਖੂਨ ਖਰਾਬੇ ਵਾਲਾ ਦੌਰ। ਤੋ ਇਹ ਜਿਹੇ ਇੱਥੇ ਬੰਦੇ ਸਾਡੀ ਧਰਤੀ ਉੱਤੇ ਆ ਕੇ ਸਾਡੀ ਹੇਠੀ ਕਰਨ, ਇਹ ਆ ਸਿਆਸਤ ਇੱਥੋਂ ਦੀ। ਕਿਹੜਾ ਇਹਨਾਂ 'ਚੋਂ ਸਿੱਖਾਂ 'ਚੋਂ ਆ ਜਿਹੜੇ ਲਈ ਫਿਰਦੇ ਆ, ਕੋਈ ਹੈ ਜਵਾਬ? ਇਹਨਾਂ ਦਾ ਜਵਾਬ ਜਿਵੇਂ ਦੇਣਾ ਬਣਦਾ ਉਵੇਂ ਦੇਈਦਾ। ਸੋ ਖਾਲਿਸਤਾਨ ਦੀ ਸਿਰਜਣਾ ਹੀ ਇਸ ਗੰਦ 'ਚੋਂ ਨਿਕਲ ਕੇ ਹੀ ਸਾਡਾ ਗੁਜ਼ਾਰਾ, ਇਸ ਸਿਆਸਤ ਦਾ ਹਿੱਸਾ ਬਣ ਕੇ ਨਮਕ ਦੀ ਖਾਣ ਵਿੱਚ ਨਮਕ ਬਣਨ ਵਾਲਾ ਕੰਮ ਆ, ਉਹਦੇ ਤੋਂ ਆਪਾਂ ਬਚੀਏ। ਧੰਨ ਦੇ ਨੇ ਉਹ ਲੋਕ ਜਿਹੜੇ ਸਿੱਖ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਂ ਤੇ ਆਪਦੀ ਸਿਆਸਤ ਕਰਦੇ ਆ ਤੇ ਉਹਨਾਂ ਦੀ ਬਲੀ ਦੇ ਕੇ। ਇਹ ਬਲੈਕਮੇਲਿੰਗ ਆ ਵੀ ਪੂਰੀ ਕੌਮ ਨੂੰ ਬਲੈਕਮੇਲ ਕਰੋ ਵੀ ਜੇ ਇਹ ਹਾਰ ਗਿਆ ਫਿਰ ਤੁਹਾਡਾ ਕੀ ਬਣੂ। ਪਰ ਇਹ ਤਾਂ ਜਦੋਂ ਹਾਰਿਆ ਸੀ, ਮੈਂ ਫਿਰ ਕਹਿਣਾ ਕਿ ਸਰਬਜੀਤ 2 ਵਾਰੀ ਪਹਿਲਾਂ ਚੋਣ ਹਾਰ ਹੀ ਚੁੱਕਿਆ, ਪਰ ਉਹਨੂੰ ਤਾਂ ਕੋਈ, ਜਾਂ ਉਹਨੂੰ ਚੋਣ ਲੜਾਉਣ ਵਾਲੇ ਨੂੰ ਤਾਂ ਕੋਈ ਫਰਕ ਨਾ ਪਵੇ, ਪਰ ਸਾਨੂੰ ਜ਼ਰੂਰ ਕੌਮ ਨੂੰ ਫਰਕ ਪੈਂਦਾ, ਕਿਉਂਕਿ ਇਤਿਹਾਸ ਵਿੱਚ ਦਰਜ ਹੋ ਜਾਣਾ ਕਿ ਜਦੋਂ ਐਡੀ ਵੱਡੀ ਕੌਮ ਲੜਾਈ ਲੜੀ, ਉਦੋਂ ਬਾਅਦ ਵੀ ਇੱਥੇ ਪੰਜਾਬ ਦੇ ਵਿੱਚ ਇਹ ਨਹੀਂ ਸੀ ਹੋਇਆ ਵੀ ਸਰਬਜੀਤ ਇੰਦਰਾ ਗਾਂਧੀ ਨੂੰ ਸੋਧਣ ਵਾਲੇ ਦਾ ਪੁੱਤ ਜਿੱਤ ਜਾਵੇ, ਭਾਈ ਰਛਪਾਲ ਸਿੰਘ ਛਿੰਦੜੇ ਦਾ ਪੁੱਤ ਜਿੱਤ ਜਾਵੇ। ਮੈਂ ਤਾਂ ਫਿਰ ਇਹੀ ਅਰਦਾਸਾਂ ਕਰੂੰਗਾ ਨਾ, ਹਾਲਾਂਕਿ ਦਿਲ ਨਹੀਂ ਚਾਹੁੰਦਾ ਕਿ ਇਹ ਕਰੀਏ, ਪਰ ਅਰਦਾਸ ਕਰਨੀ ਪੈ ਰਹੀ ਆ ਕਿ ਸੱਚੇ ਪਾਤਸ਼ਾਹ ਹੁਣ ਜਿੱਤ ਹੀ ਜਾਣ। ਖੈਰ ਗੱਲਾਂ ਬਾਤਾਂ ਹੋਰ ਬੜੀਆਂ ਕਰਨ ਵਾਲੀਆਂ ਹੁੰਦੀਆਂ ਨੇ, ਸਮਾਂ ਪੂਰਾ। ਕੱਲ ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।